ਜਦੋਂ ਇਹਦੇ ਸਿਰ ਦਾ ਸਾਈ ਨਹੀਂ ਰਹਿਣਾ ਉਦੋਂ ਦੇ ਨਹੀਂ ਜਿਸ ਸਿਰ ਤਾਂ ਸਹੀ ਨਹੀਂ ਰਹਿਣਾ ਆ ਮੈਨੂੰ ਮੈਲ ਪਾ ਚੱਲ ਉਹ ਮੈਲ ਪਾ ਨਹੀਂ ਜੱਫੀ ਪਾ। ਮੇਲ ਪਾਓ ਚੱਲ ਤਾਏ ਨੂੰ ਮਿਲ ਮੈਂ ਕਰ ਗਈ ਵਰਡ ਮੈਲ ਮੈਨੂੰ ਬਾਅਦ ਚ ਸਮਝ ਆਇਆ ਮੈਂ ਮੈਲ ਪਾ ਹਰ ਬੰਦਾ ਵਿਚਾਰਾ ਕਦੇ ਵੀ ਨਹੀਂ ਮੰਗਦਾ ਗੁਰਦੇ ਉਹਦੇ ਫੇਲ ਆ ਹਾਰਟ ਪੇਸ਼ੈਂਟ ਉਹ ਆ ਸ਼ੂਗਰ ਉਹਨੂੰ ਆ ਬਲੱਡ ਪ੍ਰੈਸ਼ਰ ਉਹਨੂੰ ਆ ਇੰਨਾ ਕੋਸ਼ਾ ਤੇ ਮਰ ਕਿਉਂ ਨਹੀਂ ਜਾਂਦਾ ਹੈ ਰਹਿਮ ਕਰੇ ਮੇਰੇ ਆਪੇ ਨੂੰ ਮਾਰਨ ਡਿਆ ਹਾਲਾ ਹੁਣ ਨਹੀਂ ਉਹਨਾਂ ਨੇ ਤੋੜਨੀ ਚਲੋ ਜੀ ਠੀਕ ਆ ਜੀ ਯਾਰ ਬਾਅਦ ਚ ਰੱਖਦਾ ਫੋਨ ਕਰਨ ਨੂੰ ਲਾਇਆ ਅੱਬਾ ਜੀ ਕੀ ਹਾਲ ਆ ਬਾਈ ਕੀ ਫਾਲਜ ਹੋਇਆ ਵਾ ਤਾਏ ਨੂੰ ਮਿੰਟ ਬਾਅਦ ਉਹਨੂੰ ਫੋਨ ਕਰਦੀ ਇਹਦੇ ਨਾਲ ਕੁੜੀ ਤੋਰ ਇਹਦੇ ਨਾਲ ਕੁੜੀ ਤੋਰਾ ਰਾਤਾਂ ਚੰਗੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੋ ਵੀ ਦੋਸਤੋ ਲੈ ਕੇ ਹਾਜ਼ਰ ਹੋ ਗਏ ਆ ਅੱਜ ਇੱਕ ਹੋਰ ਨਵੀਂ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਜੀ ਇਹ ਵੀਡੀਓ ਇਹਨਾਂ ਦੀ ਇੱਕ ਸੀਰੀਜ਼ ਹੀ ਬਣ ਗਈ ਹੈ ਨਾ ਪਹਿਲੀ ਵੀਡੀਓ ਸੀ ਇਹਨਾਂ ਦੀ ਅਲਬੇਲਾ ਤੇ ਅਲਬੇਲੇ ਦੀ ਘਰ ਦੀ ਤੇ ਜਿਹੜਾ ਗੋਗਾ ਹੈ ਉਹ ਦੇਵਰ ਬਣਿਆ ਸੀ ਹੈ ਨਾ ਭਾਬੀ ਦਾ ਜੇ ਚ ਖੇਤਾਂ 'ਚ ਕੰਮ ਕਰ ਰਿਹਾ ਹੁੰਦਾ ਖੇਤਾਂ ਆ 'ਚ ਤੇ ਲੋਕ ਲਾਤਾ ਹੁੰਦਾ ਹਨਾ ਉਹ ਵੀਡੀਓ ਬਣਾਈ ਫਿਰ ਨੈਕਸਟ ਵੀਡੀਓ ਵਿੱਚ ਗੋਗਾ ਰੋਟੀ ਤੋਂ ਰੋਟੀ ਖਾ ਜਾਂਦਾ ਸਾਰੀ ਉਹਦੀ ਲੜਾਈ ਹੁੰਦੀ ਹੁਣ ਇਹ ਤੀਸਰਾ ਪਾਰਟ ਇਹਨਾਂ ਦਾ ਇੱਕ ਹਿਸਾਬ ਦੀ ਸੀਰੀਜ਼ ਬਣਾਤੀ ਹੈ ਤੀਸਰਾ ਪਾਰਟ ਆ ਉਹਦਾ ਇਸ ਪਾਰਟ ਦੇ ਵਿੱਚ ਜਿਹੜਾ ਟਾਈਟਲ ਹੈਗਾ ਜੀ ਉਹ 'ਚ ਲਿਖਿਆ ਵੀ ਜਿਹੜਾ ਕਿਉਂਕਿ ਗੋਗੇ ਦਾ ਨਾਂ ਇਸ ਸੀਰੀਜ਼ ਦੇ ਵਿੱਚ ਰੱਖਿਆ ਗਿਆ ਹੈ ਜੀਲਾ ਆਪਣੀ ਬੀਵੀ ਕੋ ਮਨਾ ਲਾਇਆ ਸੋ ਗੋਗਾ ਜਿਹੜਾ ਹੈ ਆਪਣੀ ਬੀਵੀ ਨੂੰ ਮਨਾ ਲਿਆ ਆ ਉਹ ਦੇਖਦੇ ਆ ਕਿੱਦਾਂ ਮਨਾਇਆ ਕਿੱਦਾਂ ਲੈ ਕੇ ਆਇਆ ਸਾਰੀ ਗੱਲਬਾਤ ਜੀ ਕਿਉਂਕਿ ਜਿਹੜੀ ਇਹਨਾਂ ਦੀ ਸੈਕਿੰਡ ਵੀਡੀਓ ਤੇ ਪਹਿਲੀ ਵੀਡੀਓ ਸੀ ਨਾ ਉਹਦੇ ਵਿੱਚ ਜਿਹੜਾ ਅਲਬੇਲਾ ਹੈ ਉਹ ਗੋਗੇ ਨੂੰ ਇਹੀ ਲਾਮੇ ਮਾਰਦਾ ਸੀ ਤੇ ਮੇਰੀ ਜਾਨੀ ਦੇ ਹੱਥ ਦੀਆਂ ਰੋਟੀਆਂ ਖਾਣਾ ਆਪਣੀ ਜਾਨੀ ਲੈ ਗਿਆ ਸੋ ਫਾਈਨਲੀ ਉਹ ਲੈ ਕੇ ਆ ਗਿਆ ਆ ਦੇਖਦੇ ਆ ਇਸ ਵੀਡੀਓ 'ਚ ਕਿਵੇਂ ਗੱਲਬਾਤ ਕੀਤੀ ਕਿਵੇਂ ਮਨਾ ਕੇ ਲਿਆਇਆ ਤੇ ਤੁਹਾਨੂੰ ਪਤਾ ਹੀ ਆ ਜੇ ਮਨਾ ਕੇ ਵੀ ਲਿਆਇਆ ਤਾਂ ਵੀ ਹੱਸ ਖੇਡ ਕੀਤੇ ਨੇ ਪੂਰੇ ਦੇ ਵਿੱਚ ਤੇ ਜਿਹੜੇ ਦੋਸਤ ਪਹਿਲੀ ਵਾਰੀ ਸਾਡੇ ਚੈਨਲ ਤੇ ਅੱਜ ਆਏ ਨੇ ਉਹ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਇੰਸਟਾਗ੍ਰam ਤੇ ਫੇਸਬੁੱਕ ਤੇ ਸਾਨੂੰ ਫੋਲੋ ਨਹੀਂ ਕੀਤਾ ਉਹ ਤੇ ਜਾ ਕੇ ਜਰੂਰ ਫੋਲੋ ਕਰਿਓ ਤੇ ਆਜੋ ਚੱਲਦੇ ਆ ਸਿੱਧਾ ਵੀਡੀਓ ਵੱਲ ਪਤਾ ਤੇ ਸਵੇਰੇ ਤੇ ਲੱਗੇ ਸ਼ਾਮ ਹੋ ਗਈ ਦੋ ਰਦੇ ਲਾਏ ਹਲੇ ਤੇ ਸੀ ਇਹ ਸਾਰਾ ਕੰਮ ਕੀਤਾ ਮੈਂ ਗਾਣਾ ਤੇ ਸੀ ਇਹ ਤੇ ਕਮਰਾ ਬਣਨਾ 15 ਦਿਨ ਲੈ ਕੇ ਜਾਣੇ ਚਾਹ ਬਣਵਾਵਾਂ ਤੁਹਾਡੇ ਲਈ ਇਹ ਬੋਲਦਾ ਕਿੱਦਾਂ ਪਿਆ ਨਾ ਆਹੋ ਸਟਾਈਲ ਇਦਾਂ ਦਾ ਲੱਗਦਾ ਬੋਲਣ ਦਾ ਚਾਹ ਵਾਰੇ ਬਣਾ ਲਓ ਜੀ ਤੇ ਸਵੇਰੇ ਤੇ ਦੋ ਰਦੇ ਲਾਏ ਤੇ ਸਪੈਸ਼ਲ ਕਰੈਕਟਰ ਲੱਗਦਾ ਵੇ ਇਸ ਵੀਡੀਓ 'ਚ ਤਿੰਨ ਬੰਦੇ ਤੁਸੀਂ ਲੱਗੇ ਸਾਰੇ 1.5 ਸੇਟ ਲਾਈ ਹਲੇ ਤੱਕ ਮਿਹਨਤ ਨਾ ਕੰਮ ਕਰੋ ਕਿੰਨੇ ਚਾਹ ਪੀਣੀ ਤੁਹਾਡੇ ਚ ਵੈਸੇ ਉਦਾਂ ਇੱਕ ਗੱਲ ਆ ਹੁਣ ਇਹਨਾਂ ਨੇ ਕਰੈਕਟਰ ਵਿੱਚ ਐਡ ਕਰਨੇ ਸ਼ੁਰੂ ਕਰਤੇ ਆ ਪਰ ਜਦੋਂ ਗੋਗਾ ਪਸਰੂਰੀ ਤੇ ਸਲੀਮ ਅਲਵੇਲਾ ਦੋਵੇਂ ਜਣੇ ਵੀਡੀਓ ਸ਼ੂਟ ਕਰਦੇ ਨੇ ਉਹਨਾਂ ਦੀ ਵੱਖਰੀ ਇੱਕ ਵਾਈਬ ਆਉਂਦੀ ਹੈ ਨਾ ਇੱਕ ਵੱਖਰਾ ਉਹਨਾਂ ਦਾ ਹਾਸਾ ਮਖੌਲ ਚੱਲਦਾ ਰਹਿੰਦਾ ਕੰਟੀਨਿਊ ਜਿਵੇਂ ਕਰੈਕਟਰ ਐਡ ਕਰਦੇ ਬਣ ਤੇ ਪਰ ਵੀਡੀਓ ਇਹਨਾਂ ਦੀ ਹੋਰ ਇੰਟਰਸਟਿੰਗ ਹੋਈ ਜਾਂਦੀ ਹੈ ਜਿਵੇਂ ਕਿ ਆਪਣੇ ਨਾਲ ਬੀਵੀ ਬਣਾ ਲਈ ਗੋਗੀ ਦੀ ਬੀਵੀ ਬਣ ਗਈ ਹੁਣ ਦੇਖਦੇ ਆ ਕੌਣ ਹੈ ਕਰੈਕਟਰ ਨਵਾਂ ਹੀ ਆਇਆ ਕੋਈ ਬਾਕੀ ਤੁਸੀਂ ਵੀ ਦੱਸਿਆ ਕਰੋ ਵੀ ਤੁਹਾਨੂੰ ਇਹਨਾਂ ਦੀ ਗੋਗੇ ਪਸਰੂਰੀ ਦੀ ਜਾਂ ਸਲੀਮ ਅਲਵੇਲਾ ਸਾਹਿਬ ਦੀ ਇੱਕ ਵੀਡੀਓ ਜਿਹੜੀ ਆ ਦੋਨੇ ਹੁੰਦੇ ਨੇ ਉਹ ਵਧੀਆ ਲੱਗਦੀ ਆ ਜਾਂ ਜੇ ਚ ਕਾਫੀ ਕਰੈਕਟਰ ਹੁੰਦੇ ਨੇ ਉਹ ਵਧੀਆ ਲੱਗਦੀ ਕਮੈਂਟਾਂ 'ਚ ਦੱਸਿਆ ਕਰੋ ਸਾਨੂੰ ਨੇ ਬੇਣੀ ਕੋਈ ਨਾਲ ਕੁਛ ਖਾਣਾ ਬਿਸਕੁਟ ਵੀ ਮੰਗਾਵਾ ਇਹ ਕਾਕੀ ਬਾਨੋ ਹਾਂਜੀ ਦੇਖ ਗੱਲ ਸੁਣ ਮੇਰੀ ਮੈਂ ਤੈਨੂੰ ਦੱਸਾਂ ਆ ਜਿਹੜੇ ਮਿਸਤਰੀ ਹੁੰਦੇ ਆ ਨਾ ਮਿਸਤਰੀ ਹਾਂਜੀ ਇਹ ਚਾਹ ਤੋਂ ਬਗੈਰ ਨਹੀਂ ਚੱਲਦੇ ਤਾਂ ਹੁਣ ਇਹਨਾਂ ਲਈ ਚਾਹ ਬਣਾਈਏ ਇਹਨਾਂ ਵਾਸਤੇ ਸੋਹਣੀ ਜੀ ਚਾਹ ਬਣਾ ਆ ਝੋਟੀਆਂ ਕਾਹਦੇ ਲਈ ਬਣੀਆਂ ਅੱਛਾ ਚਲੋ ਮੈਂ ਬਣਾਉਣੀ ਆ ਚਾਹ ਬਣਾਉਣੀ ਚਾਹ ਪਤਾ ਲੱਗੇ ਕਿਸੇ ਘਰ ਦੇ ਬਣੀ ਆ ਕਿਸੇ ਘਰ ਦੀ ਬਣੀ ਕਿ ਘਰ ਦੇ ਦੁੱਧ ਦੀ ਬਣਨੀ ਆ ਸੋਹਣੀ ਚਾਹ ਬਣਾਉਣੀ ਗੱਲ ਸੁਣ ਮੇਰੀ ਹਾਂਜੀ ਇਹਨਾਂ ਦਾ ਧਿਆਨ ਰੱਖਣਾ ਮਿਸਤਰੀਆਂ ਦਾ ਕਿਉਂ ਇਹ ਵੇਲੇ ਨਾ ਬੈਠੇ ਰਹਿਣ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਪਰ ਨਹੀਂ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਤੁਸੀਂ ਜੋ ਸਿਰ ਤੇ ਬੈਠੇ ਬੋਲਦੇ ਰਹਿੰਦੇ ਹੋ ਬੋਲਦੇ ਰਹਿੰਦੇ ਤੂੰ ਵੀ ਮੇਰੇ ਨਾਲ ਲੜੀ ਜਾਂਦੀ ਆ ਮਿਸਤਰੀ ਵੀ ਕਹਿੰਦੇ ਅਸੀਂ ਸਵੇਰੇ ਹੁਣ ਦਾ ਤੁਸੀਂ ਚਾਹ ਪੀਣੀ ਆ ਘੱਟ ਕੇ ਲਾ ਲਾਂਗਾ ਮੈਂ ਵੀ ਮੈਨੂੰ ਕੀ ਹੋਇਆ ਚਲੋ ਮੈਂ ਤੁਹਾਡੇ ਲਈ ਵੀ ਤਾਂ ਮਿਸਤਰੀ ਵਾਲੀ ਵੀ ਚਾਹ ਧਰਨੀ ਆ ਮੇਰੀ ਕੁੜੀ ਕਿੱਡੀ ਚੰਗੀ ਆ ਸਾਰੀ ਜ਼ਿੰਦਗੀ ਇਹਨੇ ਗੋਗੇ ਦੀ ਜਨਾਨੀ ਤੇ ਲੱਗਦੀ ਵੀ ਹੈ ਕੁੜੀ ਕਿਹਾ ਉਹਨੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਗੋਗੇ ਦਾ ਸੋਹਰਾ ਤੇ ਆ ਮੁੰਡਿਆ ਚਲੋ ਗੱਲ ਸੁਣ ਲੈ ਹੁਣ ਉੱਥੇ ਕੁੱਤੇ ਵਾਂਗੂ ਨਾ ਭੌਂਕੀ ਕੀਤੀਆਂ ਤੇਰੀਆਂ ਤੇ ਭੁਗਤਣਾ ਅਸੀਂ ਦਾ ਆ ਹੈ ਇਹ ਕੁੱਤੇ ਵਾਂਗੂ ਨਾ ਭੌਂਕੀ ਤੇ ਜਿਹੜੀ ਹੱਕ ਦੀ ਗੱਲ ਵਾ ਉਹ ਤੇ ਮੈਂ ਕਰਨੀ ਆ ਨਹੀਂ, ਹੱਕ ਦੀ ਕਿਹੜੀ ਗੱਲ? ਮੈਂ ਪਿਓ ਨੂੰ ਦੱਸੂ ਮਨਾਣ ਲੈ ਕੇ ਆਇਆ ਕਿ ਬਲਵੇਲੇ ਨੂੰ ਨਾਲ ਤੇ ਮਨਾਉਣ ਹੀ ਲੈ ਕੇ ਉਹ ਆਇਆ ਜਨਾਨੀ ਤੇ ਉਹ ਸੋਹਰਾ ਏ ਤੇ ਟਾਈਟਲ 'ਚ ਕੀ ਲਿਖਿਆ ਹੋਰ ਮਤਲਬ ਕਿ ਅਲਬੇਲੇ ਨੂੰ ਨਾਲ ਲੈ ਕੇ ਆਇਆ ਕਿ ਤੂੰ ਮਨਾ ਹਾਂ
ਲੈ ਕੇ ਆਉਣਾ ਕੱਲਾ ਹੀ ਨਹੀਂ ਪੈਣਾ ਆਇਆ ਕੱਲੇ ਕੀ ਜੁੱਤੀਆਂ ਖਾਣੀਆਂ ਕਹਿੰਦੀ ਗੋਗੇ ਕੀ ਨੇ ਆ ਮੇਰੀ ਇੱਜ਼ਤ ਕਰਦੀ ਨਾਲ ਆ ਨਹੀਂ ਸੇਬ ਕਰਦੀ ਫੜੇ ਆ ਮੈਂ ਚੀਜ਼ਾਂ ਕੇਲੇ ਦੱਸੀਆਂ ਹੀ ਆ ਵੀ। ਉਹਨਾਂ ਨੂੰ ਨਹੀਂ ਇੱਜ਼ਤ ਕੀ ਕਰੀ ਤੂੰ ਮਿਨਿਸਟਰ ਆ ਤੇਰੀ ਇੱਜ਼ਤ ਕਰੇ ਖਾਵਾਂਗਾ ਤੂੰ ਉਹਦਾ ਕਰਾਂਗੇ ਅਸੀਂ ਵੀ ਗੱਲ ਕਰਾਂਗੇ ਅਸੀਂ ਕਦ ਲਈ ਆਏ ਨਾਲ ਤੇ ਤੇਰੇ ਤੁਸੀਂ ਵੱਡੇ ਭਰਾ ਕਾਹਦੇ ਲਈ ਹੋ ਮੇਰੀ ਗੱਲ ਕਰੋ ਕੀ ਆ ਮੇਰੀ ਗੈਰਤ ਦਾ ਮਸਲਾ ਵਾ ਆਜੋ ਹੁਣ ਗੈਰਤ ਦਾ ਮਸਲਾ ਵਾ ਤੇ ਪਹਿਲੇ ਵੀ ਮਸਲੇ ਸੋਚੀਦੇ ਹੁੰਦੇ ਆ ਆਓ ਹੁਣ ਕਰ ਲੈਨੇ ਸਾਰਾ ਗੱਲ ਪਿੰਡ ਮਿਹਣੇ ਮਾਰਦਾ ਵਾ ਘਰ ਬਿਠਾਈ ਹੋਈ ਆ ਉਹਨੂੰ ਲੈ ਕੇ ਆ ਉਹਨੂੰ ਲੈ ਕੇ ਆ ਚਾ ਹੁਣ ਚੁੱਪ ਕਰ ਜਾ ਸਹੁਰਿਆਂ ਦਾ ਘਰ ਆ ਗਿਆ ਵਾ। ਸਹੁਰਿਆਂ ਦਾ ਘਰ ਆ ਗਿਆ ਕਿ ਲੈ ਕੇ ਕੌਣ ਅਸਲਾਮ ਵਾਲੇਕਮ ਘਾਰੀਓ ਤਾਇਆ ਜੀ ਅਸਲਾਮ ਵਾਲੇਕਮ ਆਗਾ ਤੂੰ ਸੁਣਾ ਤੂੰ ਕਿੱਧਰ ਆ ਬਸ ਇੱਧਰ ਤੁਹਾਡੇ ਵਾਲੀ ਆਇਆ ਹੋਰ ਕਿੱਧਰ ਆਉਣਾ ਆ ਜਾ ਤੂੰ ਵੀ ਹੁਣ ਬਾਹਰ ਖਲੋ ਗਿਆ ਗੋਗਾ ਇਹਨੂੰ ਕਿੱਧਰ ਲੈ ਆਂਦਾ ਨਾਲ ਸਲਾਮ ਅਲੈਕਮ ਤਾਇਆ ਜੀ ਵਾਲੇਕੁਮ ਸਲਾਮ ਚਲੋ ਕੋਈ ਗੱਲ ਨਹੀਂ ਜੋ ਆਈ ਆ ਤੁਹਾਡਾ ਕੌਣ ਕੁਛ ਨਹੀਂ ਹੁੰਦਾ ਕੌਣ? ਮੈਂ ਉੱਥੇ ਹੁਣ ਉੱਥੇ ਖਲੋਤਾ ਉੱਥੇ ਖਰ ਲਈ ਗਾ ਬੈ ਖੁਰਲੀ ਕੋ ਬੈ ਲੰਗਰਾਂ ਦੇ ਕੋਲ ਬਹਿ ਜਾ ਕੇ ਤੈਨੂੰ ਪਤਾ ਹੀ ਨਹੀਂ ਦੇਖ ਗੱਲ ਸੁਣੋ ਕੁਛ ਗੱਲਾਂ ਨਹੀਂ ਹੁੰਦੀਆਂ। ਮੇਰੀ ਗੱਲ ਸੁਣੋ ਹੁਣ ਆਏ ਆ ਗੱਲਬਾਤ ਕਰਨੇ ਆ ਅਸੀਂ ਕੋਈ ਐਸੀ ਗੱਲ ਨਹੀਂ ਤੁਸੀਂ ਗੁੱਸਾ ਥੁੱਕ ਦਿਓ ਇੱਥੇ ਹੀ ਥੁੱਕ ਦਿਓ ਭਾਵੇਂ ਇਹ ਰਹਿਣ ਤੇ ਮੈਂ ਏਡੀ ਗੰਦੀ ਜਗ੍ਹਾ ਤੇ ਨਹੀਂ ਥਕਣਾ ਜਰਾ ਸੀ ਮੈਂ ਬਹਿ ਜਾਂਦਾ ਹੈ ਬੰਦੇ ਨੂੰ ਚਲੋ ਜਵਾਈ ਆ ਤੁਹਾਡਾ ਕੋਈ ਗੱਲ ਨਹੀਂ ਸਾਨੂੰ ਨਹੀਂ ਚੰਗਾ ਲੱਗਦਾ ਹੈ ਜਾ ਭਾਈ ਤੂੰ 100 ਵਾਰੀ ਆ ਹਾਂ। ਲੱਖ ਵਾਰੀ ਆ ਇਸ ਘਰ ਚ ਅੱਛਾ ਐਸੇ ਬਾਂਦਰ ਨੂੰ ਕਿਉਂ ਨਾਲ ਲੈ ਆਂਦਾ ਤੂੰ ਤਾਇਆ ਜੀ ਕੁੜੀ ਮੈਨੂੰ ਦਿੱਤੀ ਆ ਤੁਸੀਂ ਸਹੀ ਇੱਕ ਜ਼ਿੰਦਗੀ 'ਚ ਗਲਤੀ ਹੋਈ ਸਾਡੇ ਚਲੋ ਕੋਈ ਗੱਲ ਨਹੀਂ ਹੌਸਲਾ ਕਰੋ ਤਾਇਆ ਜੀ ਜਿੱਦਾਂ ਘਰ ਨਹੀਂ ਵਸਦੇ ਜਿੱਦਾਂ ਤੁਸੀਂ ਵਸਾਉਣ ਡਏ ਹੋ ਨਾ ਓਏ ਇਹ ਉੱਚੀ ਨਹੀਂ ਬੋਲਣਾ ਤੈਨੂੰ ਮੈਂ ਸਮਝਾਇਆ ਨਹੀਂ ਇੱਧਰ ਆ ਪੈਂਦਾ ਲੈ ਬੈ ਇੱਧਰ ਆ ਇੱਧਰ ਆ ਪੈਂਦਾ ਆਹ ਆ ਪੈਂਦਾ ਤੂੰ ਸਰਾਣੇ ਬਈ ਨਾ ਤਾਇਆ ਮਰ ਗਿਆ ਹਾਂ ਤੂੰ ਸਮ ਮੇਰੀ ਗੱਲ ਸੁਣੋ ਇਹ ਹੁਣ ਕਿੰਨੇ ਦਿਨ ਹੋ ਗਏ ਕੁੜੀ ਤੁਸੀਂ ਘਰ ਭਾਈ ਆ ਇਹ ਗੱਲ ਚੰਗੀ ਤੇ ਨਹੀਂ ਨਾ ਇਹ ਧੀਆਂ ਕਾਹਦੇ ਲਈ ਵਿਆਹੀ ਦੀਆਂ ਦੇਖ ਘਰ ਜਿਹੜੇ ਹੁੰਦੇ ਨਾ ਘਰ ਜਿਨ੍ਹਾਂ ਨੇ ਘਰ ਵਸਾਣੇ ਹੁੰਦੇ ਹਾਂ ਆਪਣੀਆਂ ਘਰ ਵਾਲੀਆਂ ਨੂੰ ਚਪੇੜਾਂ ਨਾਲ ਕੁੱਟ ਲੈਂਦੇ ਇਹਦੇ ਬਾਰੇ ਤੇ ਪਤਾ ਲੱਗਾ ਮੈਨੂੰ ਕਿੱਕਾ ਮਾਰਦਾ ਕੁੜੀ ਨੂੰ ਇਹ ਖਰੇ ਬਲੈਕ ਬੈਲਟ ਆ ਇਹ ਗਲਤੀ ਇਹਦੀ ਮੈਂ ਮੰਨਦਾ ਕੀ ਮੇਰੇ ਕੰਮ? ਸਾਹਮਣੇ ਮਾਰਿਆ ਲੇਕਿਨ ਮੈਂ ਛਡਾਇਆ ਵਾਹ। ਦੋਵਾਂ ਨੂੰ ਛਡਾਇਆ ਮੈਂ ਇਹਦੇ ਵੀ ਚਪੇੜਾਂ ਮਾਰੀਆਂ ਕੁੜੀ ਨੂੰ ਵੀ ਸਮਝਾਇਆ ਫਿਰ ਮੈਂ ਇਹਦੇ ਚਪੇੜਾਂ ਮਾਰੀਆਂ ਮੂੰਹ ਤੇ ਕਿਤੇ ਵੀ ਨਹੀਂ ਇਹਦਾ ਪੀਲਾ ਲਾਲ ਹੋਇਆ ਨਹੀਂ ਹੁਣ ਕਿੰਨੇ ਦਿਨ ਹੋ ਗਏ ਹੁਣ ਨਿਸ਼ਾਨ ਲਈ ਫਿਰ ਚਲੋ ਭਾਈ ਕੰਮ ਦੀ ਗੱਲ ਕਰੋ ਤੁਸੀਂ ਅੱਛਾ ਆ ਤਾਂ ਫੜੋ ਤੁਸੀਂ ਉਹਨੂੰ ਬੁਲਾਓ ਤੁਸੀਂ ਇਹ ਕੀ ਆ ਇਹ ਲੈ ਤਾਇਆ ਹੁਣ ਐਵੇਂ ਕੀ ਹੁੰਦਾ ਸ਼ਗਨ ਬਈ? ਨਹੀਂ ਹੁੰਦਾ ਵਾ ਸਹੁਰਿਆਂ ਘਰ ਬੰਦਾ ਕਹਿੰਦੇ ਖਾਲੀ ਹੱਥ ਨਹੀਂ ਜਾਈਦਾ ਫੇ ਬੋਲਦਾ ਦੇਖ ਲੈ ਫੇ ਬੋਲਦਾ ਤੂੰ ਘੱਟ ਬੋਲ ਇੱਧਰ ਹੋ ਜਾ ਥੋੜਾ ਜਿਹਾ ਇਧਰ ਹੁਣ ਮੈਂ ਥੱਲੇ ਡਿੱਗ ਪਵਾਂ ਹੌਲੀ ਹੌਲੀ ਆ ਕੋਈ ਗੱਲ ਸੁਣਾ ਮੇਰੀ ਹਾਂਜੀ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਬਜ਼ੁਰਗ ਕਰਦੇ ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਬਿਲਕੁਲ ਜੀ ਬਜ਼ੁਰਗ ਤਾਂ ਘਰ ਦੀ ਰੌਣਕ ਹੁੰਦੀ ਹੈ ਜੀ ਤੂੰ ਸਾਡੇ ਘਰ ਆ 100 ਵਾਰੀ ਆ ਲੱਖ ਵਾਰੀ ਆ ਇਹਨੂੰ ਨਾ ਲਾ ਲੈ ਇਹਨੂੰ ਬਾਹਰ ਕੱਢ ਐਡਾ ਵੀ ਵਿਲਾ ਨਹੀਂ ਲੱਖ ਵਾਰੀ ਆਵਾਂ ਇਹਨੂੰ ਓਏ ਚੱਲ ਮਾਫੀ ਮੰਜੀ ਇਹਨੂੰ ਕਰ ਉੱਠ ਮੰਜੀ ਉੱਠ ਕੁਰਸੀ ਮੰਜੀ ਦੇਣ ਜਵਾਈ ਨੂੰ ਮੈਂ ਜਵਾਈ ਤਾਂ ਤਾਇਆ ਜੀ ਜੇ ਤੈਨੂੰ ਧੌਲਾ ਨਾ ਦਵਾਂ ਕਰ ਸੇ ਦੇ ਤੈਨੂੰ ਇਹ ਕੁਰਸੀ ਕਾਦੇ ਤੇ ਇਸ ਹਲਕੇ ਜਦੋਂ ਜਿੱਤੇ ਆ ਤੈਨੂੰ ਕੁਰਸੀ ਦੇ ਦੇਣ ਲੈ ਕੇ ਛਾਣੇ ਜਿੱਤੇ ਆ ਤਾਂ ਤੈਨੂੰ ਤੂੰ ਕੁਰਸੀ- ਐਮਪੀਏ ਆ ਜਵਾਈ ਆ ਤੂੰ ਇਸ ਘਰ ਦਾ ਤੁਸੀਂ ਮੇਰੇ ਨਾਲ ਦੇ ਹੋ ਕਿ ਉਹਨਾਂ ਨਾਲ ਦੇ ਹੋ ਮੈਂ ਜਿਹਦਾ ਕਸੂਰ ਹੋ ਮੈਨੂੰ ਉਹਨੂੰ ਕਹਿਣਾ ਵਾ ਮੈਂ ਕੋਈ ਭਰਾ ਦੇ ਉਹ ਪਿੱਛੇ ਕਰਦੀ ਵੀ ਆ। ਨਹੀਂ ਮਾਰਨੀ ਪਸ ਆ ਮੰਜੀ ਇਹਨੂੰ ਕਰ ਉੱਠ ਜਵਾਈ ਆ ਤੂੰ ਇਸ ਘਰ ਦਾ ਕੰਮ ਕਰ ਕੰਮ ਕਰ ਕੰਮ ਨੇ ਸੇਦੀ ਸਵਾਹ ਕਰਨਾ ਬੁੱਢੀ ਨਾਲ ਲੜਦਾ ਰਹਿੰਦਾ ਉਹ ਕੋਈ ਬੰਦਾ ਹੁੰਦਾ ਜਿਹੜਾ ਆਪਣੀ ਬੁੱਢੀ ਨਾਲ ਲੜੇ ਨਾ ਜੀ ਮੈਂ ਉਹਨੂੰ ਬੰਦਾ ਮੰਨਦਾ ਹੀ ਨਹੀਂ ਤਾਂ ਉਹ ਕਾਹਦਾ ਬੰਦਾ ਹੈ ਬੁੱਢੀ ਨੂੰ ਮਾਰ ਲਿਆ ਕੰਧ ਨੂੰ ਮਾਰ ਲਿਆ ਇੱਕ ਚੀਜ਼ ਕੰਨ ਨੂੰ ਮਾਰ ਲੈ ਇੱਕ ਚੀਜ਼ ਆ ਪਰ ਹਲਤੀਆਂ ਘਰਾਂ 'ਚ ਤਾਂ ਨਹੀਂ ਭਾਈਆਂ ਜਾਂਦੀਆਂ ਉਹ ਗੱਡੀ 'ਚ ਬਹਾ ਤੇ ਜਾਈਏ ਅਸੀਂ ਮੈਂ ਨਹੀਂ ਭੇਜਣੀ ਕੁੜੀ ਜੋ ਤੁਹਾਡਾ ਦਿਲ ਕਰਦਾ ਉਹ ਕਰ ਲਾ ਦੇਖ ਕੁਛ ਕੰਮ ਤੁਸੀਂ ਧੀ ਨੂੰ ਤਾਂ ਬੁਲਾਓ ਨਾ ਕਿੱਥੇ ਬਲਾਵਾਂ ਇੱਥੇ ਬੁਲਾਓ ਨਾ ਉਹਨੂੰ ਉਹਦਾ ਵੀ ਮੌਕਫ ਲਈਏ ਇਹਨਾਂ ਸਮਝ ਆਉਣਾ ਤੂੰ ਉਹ ਨਿਕਾਹ ਹੋਇਆ ਡੇਢ 2 ਮਹੀਨੇ ਮੈਲੇ ਦੀ ਖੁਰਚ ਕੇ ਲਾਉਣੀ ਪੈਂਦੀ ਚਲੋ ਕੋਈ ਨਹੀਂ ਹੁਣ ਭਰਾ ਦੀ ਔਲਾਦ ਆ ਤੇਰੀ ਕੋ ਅਸੀਂ ਗੈਰ ਤੇ ਨਹੀਂ ਇਹਨੂੰ ਕਹਿ ਦਈਏ ਨਾਲਾ ਸ਼ਰਮਿੰਦਾ ਜਿਹਾ ਫਿਰਨ ਲੱਗ ਪੈਂਦਾ ਐ ਬੰਨੋ ਕਾਕੇ ਬੰਨੋ ਹਾਂਜੀ ਕਾਕੇ ਬਾਹਰ ਆ ਜਰਾ ਲਓ ਆ ਗਈ ਆ ਜਾ ਭੈਣ ਮੇਰੀ ਆ ਜਾ ਇੱਥੇ ਆ ਜਾ ਪਰਾਂ ਹੋ ਥੋੜਾ ਜਿਹਾ ਉਹ ਮੀਆਂ ਬੀਵੀਆਂ ਪਰਾਂ ਕੋਈ ਛਾਟ ਆ ਸਾਡੇ ਚ ਅਸੀਂ ਕੁਜੀਆਂ ਦੋਵੇਂ ਬਹਿ ਨਹੀਂ ਸਕਦੇ ਇਹਨੂੰ ਹੋ ਥੋੜਾ ਜਿਹਾ ਬਹਿ ਨਹੀਂ ਜਾਂਦੇ ਉਰੇ ਹੋ ਜਾ ਮਾਸਾ ਘਰ ਤਾਂ ਜਾਣਾ ਹੀ ਆ ਅਜੇ ਹੁਣੇ ਘਰ ਜਾਣਾ ਅਗਲੇ ਕਹਿੰਦੇ ਅਸੀਂ ਭੇਜਣੀ ਨਹੀਂ
ਤਾਇਆ ਕੀ ਮਸਲਾ ਵਾ ਕਿਉਂ ਹੁਣ ਜਿੱਦੇ ਪਿਆ ਵਾ ਸਾਰਾ ਪਿੰਡ ਬਿਸਤ ਕਰਦਾ ਮੈਨੂੰ ਵੀ ਤੇਰਾ ਸਗਾ ਤਾਇਆ ਵਾ ਕੁੜੀ ਨਹੀਂ ਤੋਰਨ ਡਿਆ ਬਸ ਮੈਨੂੰ ਭਰਾ ਦਾ ਦੁੱਖ ਹੀ ਮਾਰੀ ਜਾਂਦਾ ਉਹਦੇ ਪਿਆਰ 'ਚ ਮੈਂ ਹਾਮੀ ਭਰ ਬੈਠਾ ਇਹਨੂੰ ਕੀ ਪਤਾ ਤੀ ਕਹਿੰਦੇ ਕੀ ਦੁੱਖ ਹੁੰਦੇ ਜਿੱਦਾਂ ਅੱਲਾ ਨੇ ਕਿਤੇ ਤੈਨੂੰ ਤੇ ਦਿੱਤੀ ਨਾ ਮੇਰੇ ਤੈਨੂੰ ਪਤਾ ਲੱਗਣਾ ਧੀਆਂ ਦੀਆਂ ਕੀ ਉਹ ਇਹਨੂੰ ਤੋਰੇਗਾ ਤੇ ਧੀ ਹੋਊਗੀ ਧੀ ਫਿਰਦੀ ਆ ਘਰ 'ਚ ਛੋਟੀਆਂ ਇਹ ਸਾਹਮਣੇ ਆ ਓਏ ਆਹੋ ਇਹ ਤਾਂ ਗੱਲ ਤੇਰੀ ਠੀਕ ਆ ਜਿਹਨੇ ਧੀ ਦੇਤੀ ਆ ਉਹਨੇ ਤਾਂ ਸਭ ਕੁਝ ਹੀ ਦੇਤਾ ਨਾ ਜਿਗਰ ਦਾ ਟੁਕੜਾ ਦੇਤਾ ਅੱਗੋਂ ਹੁਣ ਤੈਨੂੰ ਸ਼ਰਮ ਕਰਨੀ ਚਾਹੀਦੀ ਆ ਤੁਸੀਂ ਸਾਡੇ ਨਾਲ ਹੋ ਕਿ ਇਹਨਾਂ ਨਾਲ ਹੋ ਨਹੀਂ ਜਿਹੜੀ ਗੱਲ ਜਿਹੜਾ ਝੂਠਾ ਮੈਂ ਉਹਨੂੰ ਝੂਠਾ ਕਹਿਣਾ ਤੇ ਮੈਨੂੰ ਘਰ ਹੀ ਝੂਠਿਆਂ ਕਰਦਾ ਤੇ ਤਰਾ ਕੇ ਕਿਉਂ ਲਿਆਇਆ ਸਹੁਰਿਆਂ ਦੇ ਚੱਲ ਇੱਧਰ ਹੋ ਹਾਂ ਤਾਇਆ ਹਾਂ ਉਹ ਕੁੜੀ ਨੂੰ ਵੀ ਤਾਂ ਪੁੱਛ ਲਈਏ ਪੁੱਤ ਇੱਧਰ ਆ ਜਾ ਓਏ ਇੱਧਰ ਹੋ ਜਾ ਥੋੜਾ ਜਿਹਾ ਉਹ ਇੱਧਰ ਹੋ ਜਾ ਕੀ ਗੱਲ ਆ ਬਗਾਨੀ ਆ ਉਹ ਬਗਾਨੀ ਆ ਰਣ ਹੋਰ ਤੂੰ ਹੋ ਜਾ ਇੱਧਰ ਬਗਾਨੀਆਂ ਵਾਲਾ ਕੀਤਾ ਕੰਮ ਉਹਦੇ ਨਾਲ ਤੇ ਆ ਕੇ ਬੈਠੀ ਆ ਉਹ ਮਾੜੀ ਮਾੜੀ ਗੱਲ ਤੋਂ ਰੁੱਸ ਜਾਂਦੀ ਆ ਇਹਨੂੰ ਪੁੱਛੋ ਤਾਇਆ ਕੋਈ ਖਾਣ ਦੀ ਕਮੀ ਆ ਕੋਈ ਪਹਿਨਣ ਦੀ ਕਮੀ ਆ ਇਹ ਕਹਿੰਦੀ ਜੀ ਤੁਸੀਂ ਮੇਰੇ ਅੱਗੇ ਗੁੰਗਾ ਹੀ ਬਣ ਕੇ ਦੱਸੋ ਇਸ਼ਾਰਿਆਂ ਤੇ ਨਚਾਉਂਦੀ ਆ ਮੈਨੂੰ ਤੈਨੂੰ ਕੀ ਤਕਲੀਫ ਆ ਤੂੰ ਕਿਉਂ ਮਾਰਦਾ ਉਹਨੂੰ ਹੈ ਤੂੰ ਕਿਉਂ ਮਾਰਦਾ ਅੱਗੋਂ ਚਬੜ ਚਬੜ ਕਰਦੀ ਆ ਜਬਰ ਨਹੀਂ ਕਰਦੀ ਵੀ ਹੁਣ ਤੁਸੀਂ ਆਪ ਦੱਸੋ ਵੀਰ ਜੀ ਭਲਾ ਜਦੋਂ ਬੰਦਾ ਕੋਈ ਮਾੜਾ ਚੰਗਾ ਕੰਮ ਕਰੇ ਤੇ ਬੁੱਢੀ ਨੂੰ ਰੋਕਣਾ ਤੇ ਪੈਂਦਾ ਹੈ ਨਾ ਉਹ ਮਾੜਾ ਚੰਗਾ ਤੇਰਾ ਨਿੱਕਾ ਮੁੰਡਾ ਵਾ ਮੈਂ ਤੂੰ ਸਮਝਾਉਣਾ ਮੈਨੂੰ ਤੇਰਾ ਵੱਡਾ ਭਰਾ ਵਾ ਉਹ ਨਹੀਂ ਕੀ ਆ ਮੀਆਂ ਬੀਬੀ ਜਿਹੜੇ ਆਉਂਦੇ ਆ ਜ਼ਾਹਰਾ ਇੱਕ ਦੂਜੇ ਨੂੰ ਕਿਤੇ ਉਹ ਗੁੱਸਾ ਕਰਦੀ ਤੂੰ ਸਬਰ ਕਰ ਜਾ ਕਿਤੇ ਉਹ ਚਪੇੜ ਮਾਰਦੀ ਤੂੰ ਸਬਰ ਕਰ ਜਾ ਦੋਵੇਂ ਪਾਸੇ ਮੇਰਾ ਹੀ ਸਬਰ ਆ ਜਿਲੇ ਉਧਰ ਹੋ ਜਾ ਧੀਏ ਤੂੰ ਇੱਧਰ ਆ ਆਪਣੇ ਪਿਓ ਕੋਲ ਆ 3 ਮਹੀਨੇ ਹੋ ਗਏ ਅੱਗੇ ਪਿਓ ਕੋਈ ਬੈਠੀ ਆ ਕੀ ਹੋ ਗਿਆ ਚੱਲ ਤੂੰ ਉਧਰ ਹੋ ਉਹ ਤਾਇਆ ਕੁੜੀ ਤੋਰੋ ਤੁਸੀਂ ਉਹਦੀਆਂ ਸੈਟਿੰਗਾਂ ਕਰਾਈ ਜਾਂਦੇ ਕਦੀ ਕਹਿੰਦੇ ਇੱਥੇ ਬਹਿ ਜਾ ਕਦੀ ਇੱਥੇ ਬਹਿ ਜਾ ਉਹਦੇ ਨਾਲ ਮੇਰੀ ਸੈਟਿੰਗ ਕਰਾਓ ਮੈਂ ਘਰ ਜਾਵਾਂ ਸੈਟਿੰਗ ਕੀਤੀ ਸੀਗੀ ਹਾਂ। ਹੈ ਤੇਰੀ ਖਾਤਰ ਅੱਜ ਅਸੀਂ ਜ਼ਲੀਲ ਹੁੰਦਾ ਹੈ ਭਰਾ ਵਿੱਚ ਉਦੋਂ ਕੋ ਤੇਰੇ ਕਰਤੂਤ ਪੱਲੇ ਹੈ ਵਾ ਰਾਤ ਉਹਨੂੰ ਗੱਲ ਤੋਂ ਤੂੰ ਟੋਕਦਾ ਮੇਰੇ ਵੱਲੋਂ ਆਇਆ ਤੂੰ ਤੇਰੇ ਵੱਲੋਂ ਆਇਆ ਜਿਹੜਾ ਝੂਠਾ ਮੈਂ ਉਹਨੂੰ ਕਹਿਣਾ ਝੂਠਾ ਤਾਂ ਤੂੰ ਸੇਵ ਕਰ ਕੌਣ ਖਾਵੇ ਸੇ ਮੈਂ ਤੇ ਕਦੇ ਵੀ ਨਾ ਹੱਥ ਲਾਵੇਂ ਤੇ ਲਿਆਂਦੇ ਆ ਸੇਬਾਂ ਨੂੰ ਉਹ ਨਹੀਂ ਮੈਂ ਲਿਆਂਦੇ ਆ ਉਹ ਲਿਆਂਦੇ ਆਹੋ ਅਕੇਲੇ ਵੀ ਤੀ ਕੇਲੇ ਵੀ ਮੈਂ ਲਿਆਂਦੇ ਆ ਕਿੰਨੇ ਤੇ ਨਹੀਂ ਹੱਥ ਲਾਇਆ ਨਹੀਂ ਇਹਨੂੰ ਮੈਂ ਲਾਉਣ ਹੀ ਨਹੀਂ ਦਿੱਤਾ ਪੈਸੇ ਕਿੰਨੇ ਦਿੱਤੇ ਸੀ ਮੈਂ ਦਿੱਤੇ ਕਨਫਰਮ ਕਨਫਰਮ ਚਲੋ ਇਹ ਤੇ ਹੋ ਗਏ ਸਾਡੇ ਤੇਰੇ ਵੱਲੋਂ ਹਾਂ ਇਹਨੂੰ ਲੈ ਜਾ ਇਹਨੂੰ ਮੈਂ ਹੁਣ ਸਮਝਾਵਾਂਗਾ ਆਜੋ ਉਹ ਪੈਰ ਫੜ ਚੱਲ ਪੈਰ ਫੜ ਤੇ ਤਾਏ ਦੇ ਮੁਰਸ਼ਿਦਾ ਮੇਰੇ ਮੈਂ ਪੈਰ ਫੜਾ ਜਦੋਂ ਕਿਹਾ ਵਾ ਵੀ ਤਾਇਆ ਵਾ ਸਗਾ ਮੈਂ ਦਾ ਖੂਨ ਨਹੀਂ ਹੈਗਾ ਮੇਰਾ ਘਰ ਉਜੜਦਾ ਦੇਖ ਕੇ ਇਹਨੂੰ ਕਿੱਦਾਂ ਨੀਂਦ ਆਉਂਦੀ ਹੈ ਇਹਨੂੰ ਅੱਛਾ ਮੈਂ ਤੇਰੇ ਘਰ ਜਾਣੀ ਜੰਨਾ ਜਿਹੜਾ ਤੂੰ ਆਪਣਾ ਘਰ ਆਪੇ ਹੀ ਤਬਾਹ ਕੀਤਾ ਹਾਂ ਬੰਬ ਚਲਾਤਾ ਘਰ ਮੈਂ ਜਿਹੜਾ ਬੰਦਾ ਮਾੜਾ ਜਿਹਾ ਇਹਨੂੰ ਇਹੀ ਕਿਹਾ ਵਾ ਵੀ ਤੂੰ ਇੱਜ਼ਤ ਨਾਲ ਬੋਲਿਆ ਕਰ ਜਦੋਂ ਮੈਂ ਕੰਮ ਤੋਂ ਆਵਾਂ ਅਗਲੇ ਕਹਿੰਦੀ ਹੈ ਸਰਤਾਜ ਆ ਗਿਆ ਲਓ ਜੀ ਪਾਣੀ ਪੀਣਾ ਗੁੰਗੀ ਬਣ ਕੇ ਬੈਠੀ ਰਹਿੰਦੀ ਤੇ ਜਾਂਦਾ ਹੀ ਨਹੀਂ ਸਰਤਾਜ ਘੰਟੇ ਤੋਂ ਬਾਹਰ ਖਲੋ ਕੇ ਬਾਂਦਰੀਆਂ ਦਾ ਤਮਾਸ਼ਾ ਵੇਖਦੇ ਰਹਿੰਦੇ ਆ ਲੈ ਬਾਂਦਰੀਆਂ ਜਾਂ ਤਰਾਜ ਸੁਣ ਲਓ ਬੁੱਢੀ ਤੇ ਉਹ ਹਰ ਬਾਂਦਰੀਆਂ ਦਾ ਵਾਕਫ ਜੂ ਹੋਇਆ ਫਿਰ ਭਾਈ ਆ ਤੇ ਸੇਬ ਲੈ ਆਂਦੇ ਆ ਫੜ ਆਪਣੇ ਸੇਬ ਫੜੇ ਨਾ ਉਹ ਨਹੀਂ ਇੰਨਾ ਇਹਨੇ ਬੇਅਦਬ ਆ ਇਹਨੇ ਨਹੀਂ ਲਿਆਂਦੇ ਮੈਂ ਲਿਆਂਦੇ ਆ ਹਾਂ ਮੈਨੂੰ ਥੋੜੀ ਜਿਹੀ ਜਰਾ ਭੁੱਲਣ ਦੇ ਵੀ ਯਾਦ ਆ ਇਹ ਨਾ ਭੁੱਲ ਕੇ ਤੂੰ ਕੁੜੀ ਇਹਦੇ ਨਾਲ ਵਿਆਹੀ ਇਹ ਨਾ ਭੁੱਲ ਜਾਈਂ ਕਿਤੇ ਗੱਲ ਕੜੇ ਵੇ ਆਈ ਹਾਂ ਭੇਜਣੇ ਨਹੀਂ ਮੈਂ ਜੇ ਮੈਂ ਤੇ ਨਾ ਕੱਲ ਫੇਰ ਮਾਰੂਗਾ ਨੂੰ ਨਹੀਂ ਮੈਂ ਗਰੰਟੀ ਦਿੰਦਾ ਮੈਂ ਕਦ ਲਈ ਆਇਆ ਵੱਡਾ ਭਰਾ ਇਹਨੂੰ ਕੱਪੜਾ ਲੀੜਾ ਚਾਹੀਦਾ ਮੈਨੂੰ ਦੱਸੇ ਲੈ ਤੈਨੂੰ ਕੋ ਦੱਸੇ ਬਈ ਕਿੱਡਾ ਕਰਾਸ ਪਾ ਕੇ ਬੰਦਾ ਵਾਂ ਮੈਨੂੰ ਦੱਸੇ ਪਹਿਲਾਂ ਵੀ ਮੇਰੀ ਵੀ ਧੀ ਆ ਮੈਂ ਵੱਡਾ ਭਰਾ ਨਹੀਂ ਤੇਰਾ ਭੈਣ ਆ ਮੇਰੀ ਧੀ ਆ ਮੈਂ ਜਦੋਂ ਖਾਣਾ ਕਮਾਉਣਾ ਮੈਂ ਹੱਡ ਪੈਰ ਵੱਡੇ ਮੇਰੇ ਮੈਂ ਕਮਾਉਂਦਾ ਨਹੀਂ ਮੈਨੂੰ ਦੱਸੇ ਜਿਹੜੀ ਗੱਲ ਆ ਤੂੰ ਕਮਾਉਂਦਾ ਹੋਵੇ ਤੇ ਰੁੱਸ ਕੇ ਇੱਥੇ ਬੈਠੀ ਹੋਵੇ ਤੁਹਾਡਾ ਤਾਂ ਖਾਨਦਾਨੀ ਕੰਮ ਆ ਵੀ ਕੁੜੀਆਂ ਨੂੰ ਰਸਾ ਕੇ ਘਰ ਬਿਠਾ ਲੈਣਾ ਖਬਰਦਾਰ ਸਾਡੇ ਖਾ ਦੇਖਿਆ ਨਾ ਸਾਡੇ ਖਾਨਦਾਨ ਗੱਲ ਨਹੀਂ ਕਰਨੀ ਕੋਈ ਫਿਰ ਇਹਨਾਂ ਗੱਲਾਂ ਤੋਂ ਖਾਨਦਾਨਾਂ 'ਚ ਲੜਾਈਆਂ ਪੈਂਦੀਆਂ ਖਾਨਦਾਨ ਕਿਸੇ ਗੰਦੇ ਖਾਨਦਾਨ ਦੇ ਆ ਕਿਸੇ ਗੰਦੇ ਖਾਨਦਾਨ ਦੇ ਆ ਤੁਸੀਂ ਮੇਰੇ ਵੱਲੋਂ ਆਏ ਹੋ ਹੈ ਨਹੀਂ ਜਿਹੜਾ ਝੂਠਾ ਮੈਂ ਉਹਨੂੰ ਝੂਠਾ ਕਰਨਾ ਬੱਲੇ ਵੀ ਬੱਲੇ ਬੜੀ ਪਰਿਆ ਲੈ ਕੇ ਆਇਆ ਵੀ ਤੂੰ ਛੋਟੇ ਭਰਾ ਦਾ ਘਰ ਵਸ ਗਿਆ ਵੀ ਤੇਰੇ ਵਰਗਾ ਪਰਿਆ ਦਾ ਇੰਚਾਰਜ ਹੋਵੇ ਤੇ ਇਹਨੂੰ ਸਮਝਾ ਲੈ ਤੂੰ ਇੱਥੇ ਆ ਕੁੜੀਏ ਤੂੰ ਇੱਥੇ ਆ ਤੇਰੀ ਮਿਹਰਬਾਨੀ ਆ ਇਹਨੂੰ ਬਿਠਾ ਲਓ ਕਿਤੇ ਟਿਕਾ ਕੇ ਕਿਤੇ ਇੱਕ ਜਗ੍ਹਾ ਤੇ ਹੁਣ ਤੂੰ ਗੱਲ ਦੱਸ ਵੀ ਤੈਨੂੰ ਕੀ ਇਤਰਾਜ਼ ਆ ਇਹਦੇ ਤੇ ਤੈਨੂੰ ਕੀ ਕਹਿੰਦਾ ਜਾਂ ਮਤਲਬ ਕੋਈ ਐਸੀ ਗੱਲ ਆ ਤੇ ਹੁਣ ਪਿਓ ਦੇ ਸਾਹਮਣੇ ਕਰ
ਮੈਂ ਤੁਹਾਨੂੰ ਕੀ ਦੱਸਾਂ ਵੀਰ ਜੀ, ਜੇ ਮੈਂ ਰੋਟੀ ਪਕਾ ਲਾ ਤੇ ਕਦੀ ਮੇਰੀ ਤਾਰੀਫ ਨਹੀਂ ਕੀਤੀ। ਉਹ ਤਾਰੀਫ ਹੁਣ ਮੈਂ ਤੇਰੇ ਮੈਗ ਫੜ ਕੇ ਕਸੀਦੇ ਗਾਵਾਂ ਤੇਰੀ ਰੋਟੀ ਦੀ। ਰੋਟੀ ਕੁੜੀਆਂ ਨਹੀਂ ਪਕਾਉਂਦੀਆਂ, ਸਾਰਾ ਪਿੰਡ ਰੋਟੀ ਪਕਾਉਂਦਾ, ਤੂੰ ਅਲੌਕਾਰ ਰੋਟੀ ਪਕਾਉਣੀ ਤੇ ਹੈ। ਤੇਰਾ ਮੂੰਹ ਪੱਕਿਆ, ਤੂੰ ਕਹਿ ਨਹੀਂ ਸਕਦਾ ਬੇਗਮ ਅੱਜ ਤੂੰ ਸਾਲਣ ਬਹੁਤ ਵਧੀਆ ਬਣਾਇਆ। ਉਹ ਕਦੇ ਬਣਾਵੇ ਤੇ ਮੈਂ ਵਧੀਆ ਕਵਾਂ। ਮੈਂ ਡੇਲੀ ਹਾਂਡੀ ਪਕਾਨੀ ਆ, ਕਦੀ ਕਹਿੰਦੇ ਲੂਣ ਘੱਟ ਆ, ਕਦੀ ਕਹਿੰਦੇ ਮਿਰਚ ਘੱਟ ਆ, ਕਦੀ ਕਹਿੰਦੇ ਤੇਰੇ ਮਾਪਿਓ ਨੇ ਸਿਖਾਇਆ ਕੀ ਆ। ਕਿਉਂ ਚਾਚੀ ਤੁਸੀਂ ਕੁਛ ਨਹੀਂ ਸਿਖਾਇਆ? ਮੈਂ ਤੈਨੂੰ ਮਿਸਤਰੀਆਂ ਦਾ ਕੰਮ ਸਿਖਾਉਂਦਾ, ਹੋਰ ਇਹਨੂੰ ਮਿਸਤਰੀਆਂ ਦਾ ਕੰਮ ਤੋਂ ਯਾਦ ਆਇਆ ਮੈਨੂੰ, ਤੇ ਮਿਸਤਰੀਆਂ ਨੇ ਖਜਾਇਆ ਪਿਆ ਸਵੇਰ ਦੇ ਚਲੋ ਸੱਚੇ ਕੁੜੀ ਦਾ ਕੰਮ ਨਿਬੇੜ ਲਓ, ਫਿਰ ਮਿਸਤਰੀਆਂ ਵਾਲ ਬਾਅਦ ਚ ਹੋਇਓ। ਇਹ ਕੀ ਬਣਾਉਂਦੇ ਆ ਤੂੰ? ਇਹਨਾਂ ਮੈਂ ਕੁੜੀ ਵਾਸਤੇ ਇੱਥੇ ਕਮਰਾ ਬਣਾਉਣ ਲੱਗਾ। ਤੇ ਜਿਹੜਾ ਮੈਂ ਕਮਰਾ ਬਣਾਇਆ ਵਾ ਉਹ ਮੈਂ ਅੱਗੇ ਕਿਰਾਏ ਤੇ ਦੇ ਦਾਂ। ਉਹਦੇ ਚ ਕਬੂਤਰ ਰੱਖ ਪੁੱਤ ਚੱਲ ਏਦਾਂ ਨਹੀਂ ਕੁੜੀਆਂ ਤੋਰੀਆਂ ਜਾਂਦੀਆਂ ਹੁੰਦੀਆਂ। ਨਹੀਂ ਮੇਰੀ ਗੱਲ ਸੁਣੋ, ਕੱਲ ਅੱਲਾ ਲੈ ਨੂੰ ਜਦੋਂ ਕੱਲ ਧੀ ਦੇਣੀ ਨਾ, ਇਹਨੂੰ ਫੇਰ ਪਤਾ ਲੱਗਣਾ ਧੀਆਂ ਦੇ ਕੀ ਦੁੱਖ ਹੁੰਦਾ। ਵੀ ਉਹ ਤੁਹਾਡੀ ਗੱਲ ਮੈਂ ਠੀਕ ਆ, ਦੁਖੀ ਤਾਂ ਹੁੰਦਾ ਹੀ ਆ। ਓਏ ਉਹਨੂੰ ਜਿਹਦੀ ਧੀ ਦੁਖੀ ਆ ਉਹਦੀ ਜੱਦ ਦੁਖੀ, ਉਹਦੀ ਜੱਦ ਸੁਖੀ। ਮੇਰੇ ਨਾਲ ਆਏ ਹੋ, ਮੇਰੇ ਨਾਲ ਝੂਠਾ ਮੈਂ ਤਾਂ ਉਹਨੂੰ ਝੂਠਾ ਕਰਨਾ ਹੀ ਕਰਨਾ। ਕਰ ਵੀ ਝੂਠਾ, ਤੇਰੀ ਚੰਗੀ ਪਰਿਆ ਬਈ। ਤਾਇਆ ਚੱਲ ਜਾਣਦੇ ਹੁਣ ਗੁੱਸਾ। ਤੂੰ ਕੁੜੀ ਨੂੰ ਕਹੇ ਕੱਪੜੇ ਕੁਪੜੇ ਆਪਣੇ ਬੰਨੇ, ਤੇ ਅਗਰ ਇਹਦੇ ਨਾਲ ਕੋਈ ਐਸੀ ਹੈਂਕੀ ਫੈਂਕੀ ਕਰੇ, ਮੈਂ ਤੁਹਾਡੀ ਕੁੜੀ ਨੂੰ ਆਪ ਘਰ ਛੱਡ ਕੇ ਜਾਊਂ। ਪੱਕੀ ਗੱਲ ਪੱਕੀ ਗੱਲ ਆ। ਕੁੜੀਏ ਕੱਪੜੇ ਛਪੜੇ ਬਣ ਕੇ ਨਾ ਪੇਟੀ 'ਚ ਰੱਖ ਜਾਣਾ ਨਹੀਂ ਅਸੀਂ। ਨਹੀਂ ਜਾਣਾ, ਪੇਟੀ 'ਚ ਰੱਖ ਕੱਪੜੇ। ਤੇ ਪੇਟੀ 'ਚ ਕਾਹਦੇ ਲਈ ਰਹਾਉਂਦੇ ਆ ਤੂੰ? ਇਸ ਕਰਕੇ ਛੇਤੀ ਲੱਭਣ ਨਾ ਇਹਨੂੰ। ਇਸ ਲਈ ਕਿ ਸਾਡੀ ਧੀ ਨੂੰ ਕਿਹੜੀ ਚੀਜ਼ ਦੀ ਕੋਈ ਕਮੀ। ਸ਼ੁਕਰ ਅੱਲਾ ਦਾ, ਹਰ ਚੀਜ਼ ਆਦੇ ਮਾਲ ਡੰਗਰ ਆਪਣਾ ਬੱਚਾ ਜੋ ਮਰਜ਼ੀ ਖਾਵੇ ਪੀਵੇ। ਉਹਦੇ ਲਈ ਕਮਰਾ ਬਣਾਉਣ ਲੱਗਾ ਮੈਂ। ਨਹੀਂ ਕੋਈ ਗੱਲ ਦੀ ਕਮੀ ਨਹੀਂ, ਸ਼ੋਹਰ ਦੀ ਕਮੀ ਤੇ ਹੈ ਉਹਨੂੰ ਕਿ ਨਹੀਂ? ਤੈਨੂੰ ਗੈਰਤ ਦੀ ਕਮੀ ਆ, ਤੈਨੂੰ ਕੈਲਸ਼ੀਅਮ ਦੀ ਕਮੀ ਆ। ਹੈ ਤੁਸੀਂ ਮੇਰੇ ਨਾਲ ਆਏ ਹੋ? ਨਹੀਂ ਜਿਹੜਾ ਝੂਠਾ ਮੈਂ ਤਾਂ ਉਹਨੂੰ ਝੂਠਾ ਕਰਨਾ। ਤਾਂ ਕਰ ਵੀ ਝੂਠਾ, ਮੈਨੂੰ ਸਾਈਡ ਤੇ ਲੈ ਜਾ, ਝੂਠਾ ਕਰ ਦੇ। ਇੰਨੇ ਮਿਸਤਰੀ ਰਾਇਆ ਕੋਈ ਸ਼ੀਸ਼ ਮਹਲ ਬਣਾਉਣ ਲੱਗਾ ਮੈਂ। ਦੇਖੋ ਗੱਲ ਇਹ ਕਿ ਮੈਂ ਕਹਿੰਦਾ ਫਟ ਕਮਰਾ ਬਣਾ ਜਾਵੇ। ਉਹ ਨਹੀਂ, ਤੂੰ ਬਾਨੋ ਨੂੰ ਤੋਰ, ਅਸੀਂ ਹੈਗੇ ਆ ਨਾ, ਅਸੀਂ ਮਰ ਗਏ ਆ। ਤੈਨੂੰ ਕੋਈ ਤਕਲੀਫ ਹੋਏਗੀ ਨਾ ਤੂੰ ਫੇਰ ਕਹੀਂ। ਤੈਨੂੰ ਕੀ ਤਕਲੀਫ ਆ ਇਹਦੇ ਕੋਲੋਂ? ਤਾਇਆ ਜੀ ਜਦੋਂ ਮੈਂ ਕੰਮ ਤੋਂ ਆਉਣਾ ਨਾ, ਵੀ ਬੁੱਢੀ ਦਾ ਕੰਮ ਆ ਪਿਆਉਂਦਿਆਂ ਠੰਡਾ ਪਾਣੀ ਪਿਆਉਣਾ। ਕਿਉਂ ਤੈਨੂੰ ਬਾਹਰ ਕੀ ਗਸ਼ੀ ਪੈ ਜਾਂਦੀ ਹੈ? ਠੰਡਾ ਪਾਣੀ ਪਿਆਵੇ। ਠੰਡਾ ਪਾਣੀ ਤਾਂ ਪੀਣਾ ਹੀ ਨਹੀਂ ਚਾਹੀਦਾ ਜਿਹੋ ਜਿਹਾ ਮੌਸਮ ਆ। ਮੌਸਮ ਦੇ ਵਿੱਚ ਠੰਡਾ ਪਾਣੀ ਗਲਾ ਆਹੋ, ਨਾਲੇ ਠੰਡਾ ਪਾਣੀ ਤੁਹਾਨੂੰ ਮਾਫ ਹੀ ਨਹੀਂ। ਨਹੀਂ ਜੂਨ ਜੁਲਾਈ ਚ ਵੀ ਹੁਣ ਉਹ ਗਰਮ ਰੱਖ ਲਿਆ ਕਰੇ ਪਾਣੀ। ਇਹ ਪਾਣੀ ਪਿਆਉਂਦੀ ਆ, ਮੈਂ ਜਦੋਂ ਜਾਣਾ ਮੈਂ ਆਉਣ ਤੋਂ ਮੈਂ ਪੈਰ ਬਾਅਦ ਚ ਰੱਖਦਾ। ਫੋਨ ਕਰਨ ਨੂੰ ਲਾਇਆ, ਅੱਬਾ ਜੀ ਕੀ ਹਾਲ ਆ ਬਾਈ, ਕੀ ਫਾਲਜ ਹੋਇਆ ਵਾ ਤਾਏ ਨੂੰ? ਮਿੰਟ ਬਾਅਦ ਉਹਨੂੰ ਫੋਨ ਕਰਦੀ। ਇਹਦੇ ਨਾਲ ਕੁੜੀ ਤੋਰ, ਇਹਦੇ ਨਾਲ ਕੁੜੀ ਤੋਰ। ਰਾਤ ਚੰਗੇ ਭਲੇ ਨੂੰ ਚੰਗਾ ਭਲਾ ਤਾਇਆ ਹਜੇ ਕਿੱਥੋਂ ਫਾਲਜ ਹੋ ਗਿਆ ਉਹਨੂੰ? ਨਹੀਂ ਵੀਰ ਜੀ, ਤੁਸੀਂ ਦੱਸੋ ਹੁਣ ਅੰਮੀ ਮੇਰੀ ਹੈ ਨਹੀਂ ਆ, ਕੋਲ ਕੋਈ ਭੈਣ ਭਰਾ ਨਹੀਂ। ਮੈਂ ਨਾ ਆਪਣੇ ਪਿਓ ਨੂੰ ਪੁੱਛਿਆ ਤੇ ਕੌਣ ਪੁੱਛੇ? ਆਹੋ ਤੇ ਉਹਨੇ ਪਿਓ ਨੂੰ ਕਰਨਾ ਨਹੀਂ ਫੋਨ, ਉਹਦੀ ਧੀ ਆ। ਜਿੱਦਾਂ ਨਹੀਂ ਕਰੀਦੀਆਂ, ਆਪਣਾ ਘਰ ਵਸਾ। ਇੱਥੇ ਚੰਗੀ ਨਹੀਂ ਲੱਗਦੀ, ਇੱਥੇ ਦਾ ਵੀ ਸਾਰੇ ਲੋਕ ਕਹਿੰਦੇ ਹੁਣ ਲਓ ਜੀ ਘਰ ਬਿਠਾਈ ਆ। ਪਿਓ ਯਾਰ ਕਿੱਦਾਂ? ਪਿਓ ਨੂੰ ਹੀ ਕਰਦੀ ਨਾ ਫੋਨ, ਕਿਸੇ ਗੈਰ ਨੂੰ ਕਰਦੀ ਆ। ਉਹ ਫਿਰ ਕਿਤੇ ਮਾੜਾ ਮੋਟਾ ਹੁੰਦਾ ਵਾ ਕਿ ਪਿੰਗਾ ਹੀ ਪਾ ਕੇ ਬਹਿ ਜਾਂਦੀ ਆ। ਮੇਰੇ ਨਾਲ ਤਾਂ ਦੇਖੇ ਵੀ ਮੈਂ ਬਾਹਰੋਂ ਆਇਆ ਵਾਂ, ਮੈਨੂੰ ਰੋਟੀ ਪੁੱਛੇ, ਪਾਣੀ ਪੁੱਛੇ, ਹਰ ਟਾਈਮ ਬਾਬਾ ਜੀ ਤੁਹਾਨੂੰ ਕੀ ਆ, ਦਵਾਈ ਤੁਸੀਂ ਟਾਈਮ ਨਾਲ ਖਾ ਲਈ। ਨਰਸ ਲੱਗੀ ਰਹਿੰਦੀ ਆ ਪਿਓ ਤੇ 24 ਘੰਟੇ। ਤੇ ਕੀ ਪਿਓ ਨੂੰ ਪੁੱਛੇ ਨਾ? ਜਾਣਾ ਇਹਦੇ ਨਾਲ, ਇਹਨੂੰ ਕਹੋ ਹੁਣ ਮੈਨੂੰ ਇੰਗਲਿਸ਼ ਚ ਸੌਰੀ ਕਵੇ। ਅੰਗਰੇਜ਼ੀ ਚ ਸਾਰੀ ਕਰ ਸੌਰੀ ਕਹਿ ਉਹਨੂੰ ਅੰਗਰੇਜ਼ੀ ਚ। ਮੇਰੀ ਗੈਰਤ ਨਹੀਂ ਗਵਾਰਾ ਕਰਦੀ, ਮੈਂ ਬੁੜੀਆਂ ਅੱਗੇ ਸੌਰੀ ਕਰਾਂ। ਨਹੀਂ ਇੱਕ ਮਿੰਟ ਬਹਿ ਜਾ ਭੈਣ ਮੇਰੀ, ਬਹਿ ਜਾ। ਇਹ ਛੋਟੀਆਂ ਗੱਲਾਂ ਤੋਂ ਨਾ ਕੁੜੀਆਂ ਨੂੰ ਅੰਦਰ ਨਹੀਂ ਭੇਜੀਦਾ ਹੁੰਦਾ। ਗੱਲ ਸੁਣੋ ਮੇਰੀ ਪਹਿਲੇ। ਤਾਇਆ ਜੀ ਦੇਖੋ, ਅਸੀਂ ਤੁਹਾਡਾ ਖੂਨ ਆ, ਤੁਹਾਡੇ ਭਰਾ ਦੀ ਔਲਾਦ ਆ, ਕੋਈ ਗੈਰ ਨਹੀਂ। ਤੇ ਮੈਂ ਕਹਿੰਦਾ ਨਾ ਪਿੰਡ ਨੂੰ ਤਮਾਸ਼ਾ ਵਹਾਓ ਤੇ ਨਾ ਤਮਾਸ਼ਾ ਬਣੋ। ਲੋਕਾਂ ਦੇ ਘਰ ਪੁਰਾਣੇ ਆਉਣ ਤੇ ਕੋਠਿਆਂ ਤੇ ਕਾਂ ਬੋਲਦੇ ਆ। ਸਾਡੇ ਸਾਰਾ ਪਿੰਡ ਕੋਠੇ ਤੇ ਚੜਿਆ ਤਮਾਸ਼ਾ ਇਹਦਾ ਦੇਖਣ ਵਾਸਤੇ। ਆਹੋ ਆ ਬੱਚੇ ਕਿੱਧਰੋਂ ਆ ਗਏ? ਨੇ ਬੱਚੇ ਛੱਤ ਤੇ ਦੇਖਣ ਆਏ ਕਿ ਇਹਨਾਂ ਦੇ ਘਰ ਤਮਾਸ਼ੇ ਵਾਲੇ ਆਏ। ਉਹ ਬੱਚੇ ਤਾਂ ਫਿਰ ਆ ਹੀ ਜਾਂਦੇ, ਉਹ ਕਹਿੰਦੇ ਵੀ ਜਵਾਈ ਆਇਆ। ਦੰਦੇ ਆ 3 ਪਾਸੇ ਲਿਆਂਦੇ ਤੁਸੀਂ, 10 ਜਣੇ ਕੇਲੇ ਲਿਆਂਦੇ ਤੇ ਕੁੜੀ ਲੈਣ ਆ ਗਏ। ਆ ਫੜੋ ਆਪਣੇ 3 ਪਾਸੇ। ਉਹ 3 ਪਾ ਨਹੀਂ, ਪੂਰੇ ਕਿਲੋ ਆ। ਪੂਰੇ ਕਿਲੋ? ਹਾਂ ਹਾਂ ਬਾਨੋ ਇੰਜ ਨਹੀਂ ਕਰੀਦਾ ਹੁੰਦਾ। ਮੈਂ ਉਹ ਭਰਜਾਈ ਆ, ਮੈਨੂੰ ਪਤਾ ਨਹੀਂ ਕੁੱਤੇ ਠੀਕਰੇ ਪਾਣੀ ਪਿਆਉਂਦੇ ਆ ਉੱਥੇ। ਤੂੰ ਜਾਏਂਗੀ, ਚੱਲ ਮੇਰਾ ਪੁੱਛੇਂਗੀ। ਅਗਲੀਆਂ ਪਿਛਲੀਆਂ ਦੀ ਮੈਨੂੰ ਮਾਫੀ ਦੇ ਦੇ, ਅੱਗੇ ਤੋਂ ਮੈਂ ਤੇਰੇ ਨਾਲ ਸਹੀ ਚੱਲਾਂਗਾ। ਜੋ ਤੂੰ ਕਹੇਂਗੀ ਉਂਝ ਹੀ ਮੈਂ ਤੇ ਮੰਨ ਜਾ। ਹੁਣ ਮਾਫੀ ਮੰਗੀ ਜਾਂਦੇ ਅੰਗਰੇਜ਼ੀ ਚ ਨਹੀਂ ਮੰਗੀ, ਜਿੱਦਾਂ ਕੁੜੀ ਨੇ ਕਿਹਾ ਅੰਗਰੇਜ਼ੀ ਚ ਨਹੀਂ ਅੰਗਰੇਜ਼ੀ ਵਾਲਾ ਮੂੰਹ ਹੀ ਹੈ ਨਹੀਂ, ਉਹ ਕਿੱਦਾਂ ਮੰਗ ਲਵੇ ਹੁਣ? ਨਹੀਂ ਨਾਰਾਜ਼ਗੀ ਸਾਡੀ ਬਾਰਸਲੋਨਾ ਹੋਈ ਆ, ਮੈਂ ਅੰਗਰੇਜ਼ੀ ਮੰਗਾ। ਇਹ ਕਿੱਥੇ ਬਾਰਸਲੋਨਾ ਕਿੱਥੇ ਹੁੰਦਾ? ਉਹ ਬਾਰਸਲੋਨਾ, ਤੂੰ ਤੇ ਬਾਹਰ ਖਲੋਨਾ ਹੈ ਨਾ। ਇਹ ਬਾਰਸਲੋਨਾ ਸਪੇਨ ਦਾ ਇੱਕ ਮੁਲਕ ਆ, ਯੂਰਪ ਦਾ। ਯੂਰਪ ਦਾ? ਹਾਂ
ਤੇ ਜੇ ਤੁਹਾਨੂੰ ਇੰਨਾ ਯੂਰਪ ਦੇ ਮੁਲਕਾਂ ਦਾ ਪਤਾ ਅੰਗਰੇਜ਼ੀ ਦੇ ਵਿੱਚ ਸਹੁਰੇ ਨਹੀਂ ਕਰ ਸਕਦਾ। ਉਹ ਚੱਲ ਕਹਿ ਦੇ ਯਾਰ ਸੌਰੀ ਕਹਿ ਦੇ, ਤੂੰ ਤੈਨੂੰ ਕੀ ਕਸ ਚੱਲਾ ਤੇ ਅੰਗਰੇਜ਼ੀ ਵਿੱਚ ਸੌਰੀ ਨਹੀਂ ਕਰ ਸਕਦਾ। ਸੌਰੀ ਤੇਰਾ ਹੀ ਘਰ ਵਸਣਾ ਵਾ। ਉਹ ਮੇਰਾ ਜ਼ਮੀਰ ਨਹੀਂ ਮੰਨਦਾ, ਜਿਹਨੂੰ ਮੈਂ ਵਿਆਹ ਕੇ ਲਿਆਇਆ ਸ਼ਗਨਾਂ ਦੇ ਨਾਲ, ਉਹਦੇ ਅੱਗੇ ਹੁਣ ਮੈਨੂੰ ਤੁਸੀਂ ਨੀਵਾਂ ਕਰਾਉਣ ਡਏ ਹੋ। ਇਹ ਰਹਿ ਗਈ ਮੇਰੀ ਔਕਾਤ। ਆ ਜ਼ਮੀਰ ਕੌਣ ਆ ਹੁਣ? ਵਿੱਚ ਜ਼ਮੀਰ ਪਾ ਲਿਆ, ਕਹਿੰਦਾ ਮੇਰਾ ਜ਼ਮੀਰ। ਸਾਨੂੰ ਪਹਿਲੇ ਦੱਸ ਜ਼ਮੀਰ ਕੌਣ ਆ? ਜ਼ਮੀਰ ਕੌਣ ਹੁੰਦਾ ਵਾ ਅੰਦਰ ਬੰਦੇ ਦੇ ਅੰਦਰ ਦੀ ਨਾ ਜ਼ਮੀਰ ਹੁੰਦਾ, ਕਹਿੰਦਾ ਇਹਦਾ ਤੇ ਜ਼ਮੀਰ ਹੀ ਗਵਾਰਾ ਨਹੀਂ ਕਰਦਾ। ਜ਼ਮੀਰ ਉਹ ਤਾਇਆ, ਉਹ ਸਾਡੇ ਮਹੱਲੇ 'ਚ ਇੱਕ ਬੰਦੇ ਦਾ ਨਾਮ ਹੈ ਜ਼ਮੀਰ ਆ। ਤਾਇਆ ਜੀ ਜ਼ਮੀਰ ਉਹ ਹੁੰਦਾ ਜਿਹੜਾ ਤੁਹਾਡੇ 'ਚ ਹੈ ਨਹੀਂ। ਜੇ ਹੋਵੇ ਤੇ ਕੁੜੀ ਤੋਰੋ ਨਾ। ਤਾਇਆ ਤੇਰਾ ਤੂੰ ਨਹੀਂ ਲਿਜਾ ਸਕਦਾ ਫਿਰ ਇਹ ਕੁੜੀ। ਤੈਨੂੰ ਦੱਸ ਦਿੱਤਾ ਹੁਣ ਕੁੜੀ ਤੇਰੇ ਨਾਲ ਨਹੀਂ ਜਾਣੀ। ਨਹੀਂ ਜੀ ਤੂੰ ਲੈ ਜਾਵੇ ਤੇ ਲੈ ਜਾਵੇ। ਓਏ ਅੱਕੂ ਕੋ ਲੈ ਜਾਏ, ਬੰਦਾ ਉਹਦਾ ਮੈਂ ਵਾਂ। ਜਦ ਮੈਂ ਆਇਆ ਮੈਂ ਗਾਰੰਟੀ ਦੇਣੀ ਆ। ਲੈ ਗਾਰੰਟੀ ਫ੍ਰਿਜ ਚੁੱਕਣ ਲੱਗਾ ਇੱਥੋਂ ਤੋਂ। ਅਸੀਂ ਉਹ ਲਿਆਂਦੇ ਸਟਾਮ ਲਿਆਂਦੇ। ਸਟਾਮ ਕੀ ਕਰਨੇ ਆ? ਸਟਾਮ ਕਰਨਾ ਤੋਂ ਬਗੈਰ ਕੁੜੀ ਨਹੀਂ ਵੇਚਣੀ ਮੈਂ। ਕੱਲ ਫੇਰ ਤੁਸੀਂ ਉਹਨੂੰ ਕੱਟਾ ਮਾਰ, ਕੌਣ ਜ਼ਿੰਮੇਦਾਰ ਦਾ? ਉਹ ਨਹੀਂ ਤਾਇਆ ਕੁੱਟਦਾ, ਇਹ ਰਹਿਣ ਦੇ ਤੇ 24 ਘੰਟੇ ਤੇ ਤੂੰ ਵੀਡੀਓ ਕਾਲ ਕਰ ਲਿਆ ਕਰੀ। ਚੱਲ ਜਾ ਕੁੜੀ ਨੂੰ। ਕੁੜੀ ਨੂੰ ਹਾਂ ਵੀਡੀਓ ਕਾਲ ਇਹ ਕਿੱਦਾਂ ਹੁੰਦੀ ਆ? ਇਹ ਅਬੇ ਨੂੰ ਇਹ ਨਹੀਂ ਸਿਖਾਈ ਤੂੰ ਵੀਡੀਓ ਕਾਲ? ਨਹੀਂ ਮੈਨੂੰ ਕੀ ਪਤਾ ਮੇਰੇ ਕੋਲ ਬਟਨਾ ਜਿਹਾ ਵਾਲਾ ਮੋਬਾਈਲ, ਉਹ 'ਚ ਜਦੋਂ ਟੂੰਟਾ ਹੁੰਦੀ ਆ ਤਾਂ ਮਹਾਰਾਜਾ ਬਟਨ ਦਾ ਮਨ ਇਹਦੀ ਆਵਾਜ਼ ਆਉਣ ਲੱਗ ਪੈਂਦੀ ਵਿੱਚ। ਅੱਛਾ ਬਟਨ ਵਾਲਾ ਤਾਇਆ ਏਦਾਂ ਧੀਆਂ ਨੂੰ ਘਰ ਨਹੀਂ ਰੱਖੀਦਾ ਹੁੰਦਾ। ਇਹ ਧੀਆਂ ਜਦੋਂ ਵਿਆਹ ਦੀਏ ਫੇਰ ਸਬਰ ਕਰੀਦੇ ਆ। ਮਿੰਟ ਹੁੰਦਾ ਤਾਂ ਉਹਨੂੰ ਇੱਥੇ ਬੁਲਾ ਲੈਣਾ ਵਾ ਆਪਣੇ ਘਰ। ਅੱਗੇ ਤੇ ਧੀਆਂ ਨੂੰ ਘਰ ਨਹੀਂ ਓਏ ਓਏ ਰੱਖੀਦਾ। ਓਏ ਬਾਹਰੋਂ ਮਾਰ ਇੱਕ ਮਿੰਟ ਤਾਇਆ ਬਹਿ ਜਾ। ਓਏ ਹਯਾ ਕਰ ਤਾਇਆ, ਇਹ ਗਲਤ ਗੱਲ ਕਰੇਗਾ ਨਾ ਇਹਨੂੰ ਛਿੱਤਰ ਮਾਰਾਂਗੇ ਅਸੀਂ। ਮੈਂ ਤੇ ਕਹਿੰਦਾ ਹੁਣ ਟਰਾਈ ਕਰ ਲਈ ਇੱਕ ਵਾਰੀ। ਟਰਾਈ ਕਰ ਲਈਏ, ਨਵੀਂ ਮੋਟਰਸਾਈਕਲ ਲਈ ਹੈ ਇਹਨੂੰ ਮਾਰਾਂਗੇ ਛਿੱਤਰ। ਬੜਾ ਅੱਲਾ ਨੇ ਤੈਨੂੰ ਹੀਰੇ ਵਰਗੀ ਬੀਵੀ ਦਿੱਤੀ ਆ, ਤੂੰ ਕਦਰ ਨਹੀਂ ਕਰਦਾ ਉਹਦੀ। ਉਹ ਕਦਰ ਮੈਂ ਕੀ ਕਰ ਲਵਾਂ? ਖਾਣ ਨੂੰ ਉਹਨੂੰ ਸ਼ੀਸ਼ੇ ਚ ਆਪਣਾ ਮੂੰਹ ਵੇਖ ਤੇ ਉਹਦਾ ਵੇਖ। ਆ ਤਾਏ ਦਾ ਹੀ ਹੌਸਲਾ ਜਿਹਨੇ ਤੈਨੂੰ ਕੁੜੀ ਦੇਤੀ ਆ। ਇਹ ਮੇਰੇ ਵੱਲੋਂ ਆਏ ਤੁਸੀਂ? ਮੈਂ ਜਿਹੜਾ ਝੂਠਾ ਉਹਨੂੰ ਮੈਂ ਕਹਿਣਾ। ਜਦੋਂ ਸਾਡੇ ਵਿਆਹ ਹੋਏ ਨਾ, ਯਕੀਨ ਕਰ ਤੇਰੀ ਤਾਈ ਨੇ ਘਰ ਮੰਜੀ ਤੇ ਬੈਠੇ ਹੁਣ ਹਾਏ 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 ਭਾਂਡੇ ਮੈਂ ਧੋਣੇ, ਵਾਹ। ਕੱਪੜੇ ਮੈਂ ਧੋਣੇ। ਹਾਂ ਹੁਣ ਤਾਂ ਮਸ਼ੀਨਾਂ ਆ ਗਈਆਂ ਨਾ। ਨਹੀਂ ਦੇਖ ਕੀ ਗੱਲ, ਤਾਈ ਨੂੰ ਫਾ ਲਈ ਸੀ। ਤੇਰੀ ਸੇਵਾ ਕਰਦਾ। ਹਾਂ ਸੇਵਾ। ਮੈਂ ਕਹਿੰਦਾ ਸੀ ਕਿ ਬੀਵੀ ਜਿਹੜੀ ਆ ਨਾ, ਇਹਨੂੰ ਜੰਨਤ ਬਣਾ ਕੇ ਰੱਖਣਾ ਚਾਹੀਦਾ ਘਰ 'ਚ। ਬਿਲਕੁਲ ਘਰ ਵਸਾਉਣਾ ਜੀ। ਤੇਰੀ ਤਾਈ ਨੂੰ ਜਿੱਡਾ ਸੋਹਣਾ ਮੈਂ ਰੱਖਿਆ ਸੀ ਨਾ, ਹਾਏ ਹਾਏ ਸੋਚ ਵੀ ਨਹੀਂ ਸਕਦਾ ਤੂੰ। ਚਲੋ ਮੈਨੂੰ ਵੀਡੀਓ ਦਿਖਾ ਦਿਓ ਕਿੱਥੇ ਸਹੀ ਰੱਖਿਆ ਸੀ, ਮੈਂ ਵੀ ਦੇਖ ਲਾਂ ਵੀ ਕਿੱਦਾਂ ਰੱਖੀਦਾ ਬੁੱਢੀ। ਬਜ਼ੁਰਗ ਤਾਂ ਹੁੰਦੇ ਸੀ ਵੀਡੀਓ। ਹਾਂ ਓਏ ਚਬੜ ਨਾ ਕਰ, ਤਾਏ ਕੋ ਮਾਫੀ ਮੰਗ। ਚੱਲ ਉਹਨੂੰ ਉਹਨੂੰ ਬਸ ਕਹਿ ਕਰ ਦੇ, ਜ਼ਿੱਦ ਛੱਡ ਦੇ। ਚੰਗਾ ਨਹੀਂ ਆਪਣਾ ਘਰ ਵਸਾਈਏ ਜਾ ਕੇ। ਹੈ ਤੂੰ ਮੈਨੂੰ ਲਿਸਟ ਬਣਾ ਦੀ ਮਹੀਨੇ ਦੀ ਕਿਹੜੀ ਸ਼ੈ ਤੈਨੂੰ ਚਾਹੀਦੀ, ਮੈਂ ਪੂਰੀ ਕਰੂੰਗਾ। ਮੈਂ ਕੌਣ ਹੁੰਨੀ ਆ ਕਹਿਣ ਵਾਲੀ? ਹੁਣ ਮੇਰੇ ਵੱਡੇ ਬੈਠੇ ਨੇ, ਜਿਵੇਂ ਇਹ ਫੈਸਲਾ ਕਰਨਗੇ ਉਵੇਂ ਮੈਂ ਕਰ ਲਾਂਗੀ। ਇਹ ਮੈਨੂੰ ਕਹਿਣਗੇ ਅੱਗ 'ਚ ਧੱਕਾ ਮਾਰ ਦੇ ਤੇ ਮੈਂ ਮਾਰ ਦਿਆਂਗੀ ਛਾਲ ਅੱਗ 'ਚ। ਉਹਲੇ ਕੋਲੇ ਤੇ ਕਰਵਾਇਆ ਧੱਕਾ ਸੀ ਕੁੜੀ ਦਾ। ਅੱਗ 'ਚ ਦੇਖੀ ਲੋਇਆ ਤੇਰੇ ਨਾਲ ਖੂਬ ਸਰਤ ਹੁੰਦਾ। ਇਹ ਪਹਿਲਾਂ ਦੇਖਣਾ ਸੀ ਜਦੋਂ ਮੈਂ ਵਿਆਹਣ ਆਇਆ ਵਾਂ, ਉਦੋਂ ਕੀ ਸੀ? ਯਕੀਨ ਕਰ ਇੰਨੇ ਕੁ ਨੂੰ ਮੈਂ ਖਲਾਇਆ। ਹਾਏ ਹਾਏ ਸਾਰਾ ਦਿਨ ਝੋਲੇ 'ਚ ਲੈ ਕੇ ਬੈਠੇ ਰਹਿਣਾ। ਹਾਂ ਜਦੋਂ ਦਾ ਇਹਨੂੰ ਖਲਾਇਆ ਉਦੋਂ ਦੇ ਮੈਂ ਹੱਥ ਧੋਏ ਹੀ ਜਾਣਾ। ਚਲੋ ਕੋਈ ਨਹੀਂ, ਤੁਹਾਡੀ ਭਰਾ ਦੀ ਔਲਾਦ ਆ ਇਹ ਤਾਂ ਵੇਖ। ਤੂੰ ਤੇ ਮੇਰੇ ਭਰਾ ਦੀ ਔਲਾਦ ਆ। ਇਹ ਪਤਾ ਨਹੀਂ ਕਿੱਥੋਂ ਲੈ ਆਂਦਾ। ਆ ਕੁੜੀ ਤੋਰਨੀ ਐ ਇਹਨੇ। ਅਗਲੇ ਨੂੰ ਉੱਠ ਜਾ, ਕੱਪੜੇ ਕੁਪੜੇ ਬੈਗ ਬੂ ਤਿਆਰ ਕਰ ਚੱਲੀਏ ਘਰ। ਹੁਣ ਤੋਂ ਏਦਾਂ ਕਹੀਦਾ ਪਿਆਰ ਨਾਲ ਕਹੀਦਾ। ਹੈਂ? ਚਲੋ ਜੀ ਉੱਠੋ ਜੀ ਚੱਲੀਏ। ਹਾਂ ਹੈ ਉਹਦੇ ਮੂੰਹ ਦੇਖ ਗੁੱਸੇ 'ਚ ਫਿਰ ਗਈ ਜਾਂਦਾ। ਚਲੋ ਤਾਇਆ ਜੀ ਇੰਜ ਕਹਿ ਦਿੰਦਾ ਵਾ। ਹਾਂ ਚਲੋ ਬਾਨੂ ਜੀ ਉੱਠੋ, ਕੱਪੜੇ ਪੈਕ ਕਰੋ ਤੇ ਚੱਲੀਏ। ਨਹੀਂ ਅਸੀਂ ਨਹੀਂ ਭੇਜੂਗੇ। ਧਾਮੀ ਮੁੱਕਰ ਜਾਂਦਾ। ਤੇਰਾ ਵੀ ਕੋਈ ਦੀਨ ਮਤਲਬ ਮੈਨੂੰ ਨਜ਼ਰ ਨਹੀਂ ਆ ਰਿਹਾ। ਤੂੰ ਉਹਨੂੰ ਵਸਣ ਤਾਂ ਦੇ ਘਰ। ਵਸਣੇ ਕਿਤੇ ਦਿਆਂ ਰਹੀ ਨਹੀਂ 3 ਮਹੀਨੇ ਉੱਥੇ। ਲੈ 3 ਮਹੀਨੇ ਸਾਲ ਦੇ ਵਿੱਚ 3 ਮਹੀਨੇ ਰਹੀਦਾ। ਦੇਖ ਗੱਲ ਸੁਣ, 3 ਮਹੀਨਿਆਂ 'ਚ 33 ਵਾਰੀ ਕੱਟਿਆ ਨੇ ਉਹਨੂੰ। ਨਹੀਂ ਇਹ ਤਾਂ ਇਹਦੇ ਚ ਨੁਕਸ ਹੈ, ਇਹਦੇ ਚ ਹੈ ਇਹ। ਮੇਰੇ ਵੱਲੋਂ ਆਏ ਤੁਸੀਂ? ਜਿਹੜਾ ਝੂਠਾ ਉਹਨੂੰ ਮੈਂ ਝੂਠਾ ਕਰਨਾ ਹੀ ਕਰਨਾ। ਬਸ ਠੀਕ ਆ, ਉਠੋ ਤੁਸੀਂ, ਬੰਨੋ ਕੱਪੜੇ ਕੁਪੜੇ ਆਪਣੇ। ਤੁਸੀਂ ਉੱਠ, ਹਾਂ ਤੁਸੀਂ ਚੱਲ। ਹਾਸੇ ਵਾਲੀ ਗੱਲ ਇੱਕ ਸਾਈਡ ਤੇ ਰਹੀ, ਪਰ ਕਿਸੇ ਦੇ ਹੱਥ ਨਹੀਂ ਚੱਕਣਾ ਚਾਹੀਦਾ, ਚਾਹੇ ਵਾਈਫ ਹੈ ਚਾਹੇ ਹਸਬੈਂਡ ਹੈ। ਹੱਥ ਚੱਕਣਾ ਇੱਕ ਮਾੜੀ ਗੱਲ ਹੈ, ਮੂੰਹ ਨਾਲ ਜੋ ਕਹਿਣਾ ਕਹਿ ਲੋ ਹਨਾ। ਚੱਲ ਹੁਣ ਕੁੜੀ ਨਹੀਂ ਤੋਰਨੀ। ਅੱਕੂ ਕਵੇ, ਅੱਕੂ ਸਟਾਮ ਲੈ ਕੇ ਦਵੇ, ਆਪਣਾ ਗੁੱਠੇ ਲਾਵੇ। ਮੇਰੀ ਕੁੜੀ ਨਾਲ ਕੋਈ ਜ਼ਿਆਦਤੀ ਹੋਈ, ਹਾਂਜੀ ਕਿਸੇ ਨੇ ਉਹਦੇ ਤੇ ਹੱਥ ਚੁੱਕਿਆ, ਜੀ ਠੀਕ ਹੈ, ਮੈਂ ਨਹੀਂ ਉਹਨੂੰ ਛੱਡਣਾ। ਨਾ ਜੀ ਫਿਰ ਮੈਂ ਕਿਸੇ ਦੀ ਧੀ ਭੈਣ ਦੀ ਗਾਰੰਟੀ ਨਹੀਂ ਲੈਂਦਾ ਭਾਈ। ਕੱਲ ਨੂੰ ਮੈਂ ਝੂਠਾ ਹੋ ਜਾ
ਤੇ ਰਾਹ 'ਚ ਮੈਨੂੰ ਜਿਹੜਾ ਤੋਤੇ ਵਾਂਗੂ ਪੜਾਉਂਦੇ ਆਏ ਹੋ ਕਿ ਬੋਲੀ ਨਾ ਮੈਂ ਗੱਲ ਕਰੂੰ ਨਿਬੇੜੂ ਕੁੜੀ ਲੈ ਕੇ ਤੇ ਰਾਜ ਮੈਂ ਇਹਨੂੰ ਤੋਤੇ ਵਾਂਗੂ ਸਮਝਾਇਆ ਵਾ ਇਹਦੇ ਵਾਂਗੂ ਤੋਤੇ ਵਾਂਗੂ ਇਹਦੀ ਵੀ ਗਲਤੀ ਆ ਕਿਉਂ ਜਦੋਂ ਤੁਸੀਂ ਕਾਂ ਨੂੰ ਤੋਤੇ ਵਾਂਗੂ ਸਮਝਾਣਾ ਉਹਨੂੰ ਕਦੋਂ ਸਮਝ ਆਉਣੀ ਆ ਜਵਾਈ ਭਾਈ ਦੀ ਕਾਂ ਵਾਂਗੂ ਸਮਝ ਆ ਜਵਾਈ ਭਾਈ ਦੀ ਕਦਰ ਦੇਖ ਲਓ ਇਸ ਘਰ ਚੱਲ ਹੁਣ ਮੇਰੇ ਨਾ ਹੁਣ ਦਿਮਾਗ ਨਾ ਖਰਾਬ ਹੈ ਕਰੀ ਚੱਲ ਬਹਿ ਜਾਓ ਕੁਛ ਨਹੀਂ ਹੁੰਦਾ ਗੁੱਸਾ ਨਾ ਕਰਿਆ ਕਰੋ ਅੱਗੇ ਤੁਹਾਨੂੰ ਬਲੱਡ ਪ੍ਰੈਸ਼ਰ ਆ ਸ਼ੂਗਰ ਤੁਹਾਨੂੰ ਆ ਗੁਰਦੇ ਤੁਹਾਡੇ ਫੇਲ ਹੋਏ ਆ ਹਾਰਟ ਪੇਸ਼ੈਂਟ ਤੁਸੀਂ ਹੈਗੇ ਹੋ ਤੇ ਉਹ ਫਿਰ ਪੁੱਛੇ ਨਾ ਪਿਓ ਨੂੰ ਵੀ ਦਵਾਈ ਖਾਧੀ ਕਿ ਨਹੀਂ ਖਾਧੀ ਇਹ ਇਲਾਜ ਕਰਾ ਕੇ ਵੀ ਆਉਂਦੇ ਮੇਰੇ ਨਾਲ ਸਾਰੀਆਂ ਬਿਮਾਰੀਆਂ ਘਰ ਛੱਡ ਗਈ ਏ। ਤਾਂ ਹੁਣ ਸਮਝ ਕਿ ਤੇਰਾ ਵਿਆਹ ਨਹੀਂ ਹੋਇਆ ਉਹ ਮੈਂ ਕਿੱਦਾਂ ਪਿੰਡ ਤਾਇਆ ਮੇਨੇ ਮਾਰਦਾ ਸਾਰਾ ਕਹਿੰਦੇ ਕੁੜੀ ਕਮਰਾ ਬਣਵਾ ਰਿਹਾ ਉੱਥੇ ਰਹੀ ਜਾ ਤੇ ਡੰਗਰ ਰਹਿਣਗੇ ਤੇ ਤੂੰ ਰਹੇਗਾ ਘਰ ਜਵਾਈ ਹੈ ਤੇ ਘਰੇ ਜਵਾਈ ਬੰਦੇ ਰਹਿੰਦੇ ਨੇ ਉਹ ਵਿਆਹੀ ਕਿਉਂ ਸੀ ਜੇ ਤੂੰ ਘਰ ਜੋ ਉਦੋਂ ਹੀ ਮੈਨੂੰ ਦੱਸਦਾ ਜਿੱਦਣ ਮੈਂ ਲੈ ਕੇ ਗਿਆ ਵਾ ਵੀ ਘਰ ਜਵਾਈ ਰੱਖਣਾ ਵਾ। ਅੱਛਾ ਹੁਣ ਗੱਲ ਪਤਾ ਕੀ ਆ ਸ਼ਾਮ ਪੈ ਰਹੀ ਆ ਅਸੀਂ ਵੀ ਪਹੁੰਚਣਾ ਘਰ ਕਵੇਲਾ ਹੋ ਰਿਹਾ ਤਾਇਆ ਆਵੇ ਮੈਂ ਤੇਰੇ ਕੋਲ ਮਾਫੀ ਮੰਗ ਲੈਣਾ ਆ ਵੇਖੋ ਅਕੋ ਤੂੰ ਰਹਿਣਾ ਇਹਨੂੰ ਜੋ ਚਾਹੀਦਾ ਮੈਨੂੰ ਦੱਸੇ ਉਹ ਤੈਨੂੰ ਕਿਉਂ ਦੱਸਿਆ ਕੁੜੀ ਮੇਰੀ ਆ ਜਦੋਂ ਗਰੰਟਡ ਮੈਂ ਆ ਉਹ ਤੇ ਮੈਨੂੰ ਗਰੰਟਡ ਕਾਦਾ ਤੂੰ ਹਾਂ ਤੂੰ ਕਾਦਾ ਗਰੰਟਡ ਬਣੀ ਜਾਣਾ ਅਕੋ ਤੂੰ ਇੱਥੇ ਰਹਿ ਕੀ ਤੇਰਾ ਮੰਜਾ ਵੀ ਨਹੀਂ ਮੇਰੀ ਮਾਸ਼ਾਅੱਲਾ ਬੀਵੀ ਆ ਘਰ ਉਹ ਇਸੇ ਲਈ ਨਹੀਂ ਆਈ ਉਹ ਇਹਦਾ ਕਰਕੇ ਨਹੀਂ ਆਈ ਉਹਨੂੰ ਇਹਨੇ ਖਜਾਇਆ ਹੁਣ ਖਜਾਇਆ ਕੀ ਆ ਉਹਦੇ ਕੋਲੋਂ ਚੋਰੀ ਪੈਸੇ ਲੈ ਲੈਂਦਾ ਉਹਦਾ ਸਾਲਣ ਕੱਢ ਕੇ ਖਾ ਜਾਂਦਾ ਰੋਟੀਆਂ ਖਾ ਜਾਂਦਾ ਉਹਦੇ ਸਾਰੀ ਕਿਸੇ ਦਾ ਚੋਰੀ ਇਹਦੇ ਨਾਲ ਤਾਂ ਚੂਹੇ ਚੰਗੇ ਚੋਰੀ ਤੇ ਇਹਨਾਂ ਕਰਦੇ ਨਹੀਂ ਚੂਹੇ ਸਾਹਮਣੇ ਚੁੱਕ ਕੇ ਲੈ ਜਾਂਦੇ ਸੀ ਹਾਂ ਮੈਂ ਕਿਹਾ ਪਤਾ ਨਹੀਂ ਚੂਹੇ ਕਿਤੇ ਕੰਮ ਤੇ ਲੱਗ ਗਿਆ ਚੋਰੀ ਨਹੀਂ ਕਰਦੇ ਹੁਣ ਤਾਇਆ ਕੀ ਤੂੰ ਫੈਸਲਾ ਕਰਦਾ ਵਾਂ ਫੈਸਲਾ ਅਕੂ ਨਹੀਂ ਕਰਨਾ ਭਾਈ ਜਿਹੜਾ ਵੀ ਕਰਨਾ ਅਕੂ ਸਟਾਮ ਲਿਖ ਕੇ ਦਵੇ ਲੈ ਜਾ ਗੜੇ ਨਹੀਂ ਸਟਾਮ ਕਾਹਦਾ ਮੈਂ ਕੋਈ ਮਕਾਨ ਲੈਣ ਲੱਗਾ ਕਿਰਾਇਆ ਦੇਖੋ ਗੱਲ ਇਹ ਹੈ ਕਿ ਭਾਈ ਕੱਲ ਤੰਗ ਕਰੇ ਕੌਣ ਜ਼ਿੰਮੇਦਾਰ ਮੈਂ ਅਗਰ ਇਹਨੂੰ ਇਹ ਉਂਗਲ ਵੀ ਇੱਕ ਲਾਏਗਾ ਨਾ ਕੁੜੀ ਤੇਰੀ ਇਸ ਤਰ੍ਹਾਂ ਹੀ ਤੇਰੇ ਘਰ ਮੈਂ ਛੱਡ ਕੇ ਜਾਊਂ ਕੀ ਖਿਆਲ ਹੈ ਤੇਰਾ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਚੁੱਪ ਕੀਤੀ ਆ ਹਾਂ ਬੜੀ ਚੁੱਪ ਕੀਤੀ ਆ ਘਰ ਤੇਰੀ ਗਾਈ ਲੰਮੀ ਜ਼ਬਾਨ ਆ ਬੋਲਣੋਂ ਨਹੀਂ ਹਟਦੀ ਆ ਵੇਖ ਲਾ ਫਿਰ ਬੋਲ ਕੀਤੀ ਨਾ ਇਹਨੇ ਕੜੀ ਨੇ ਮੈਂ ਦਿਲ ਤੇ ਮੇਰਾ ਕਰਦਾ ਵਾ ਇਹ ਤੇਰੇ ਮੈਂ ਨਾ ਲਾ ਕੇ ਛਿੱਤਰ ਮਾਰਾਂ ਤੂੰ ਅੱਜ ਮੈਨੂੰ ਲੱਗਦਾ ਵੀ ਤਾਇਆ ਗੱਲ ਪਤਾ ਕੀ ਆ ਮੇਰੀ ਗੱਲ ਸੁਣ ਇਹਨੂੰ ਨਾ ਹੁਣ ਇੱਕ ਵਾਰੀ ਮਾਫੀ ਦੇ ਦਿਓ ਮੇਰੇ ਕਹਿਣ ਤੇ ਇਹਦੇ ਕਹਿਣਾ ਆਹੋ ਇੱਕ ਵਾਰੀ ਮਾਫੀ ਦੇ ਦਿਓ ਪਤਾ ਜਾਂ ਤੈਨੂੰ ਮਾਫ ਕੀਤਾ ਇੱਕ ਵਾਰੀ ਹੋ ਗਿਆ ਚੱਲ ਉੱਠ ਜਾ ਉਹ ਨਹੀਂ ਨਹੀਂ ਬਸ ਮਾਫ ਉਹ ਕੀਤਾ ਮਾਫ਼ੀ ਜਾਵੇ ਨਹੀਂ ਜਾਵੇ ਹੁਣ ਨਹੀਂ ਬਾਨੋ ਨੂੰ ਕਹਿ ਬਾਨੋ ਪੁੱਤਰ ਉੱਠ ਤੂੰ ਆਪਣਾ ਲੀੜਾ ਕੱਪੜਾ ਜਿਹੜਾ ਹੈਗਾ ਨਾ ਲੈ ਤਾਂ ਨਿਕਲੀਏ ਘਰ ਆਪਣੇ ਨਾ ਲਵੇ। ਆਪਣੇ ਘਰਾਂ 'ਚ ਸੋਹਣੀਆਂ ਲੱਗਦੀਆਂ ਵਾ ਤੈਨੂੰ ਜੋ ਚੀਜ਼ ਚਾਹੀਦੀ ਤੂੰ ਮੈਨੂੰ ਦੱਸ ਉਹ ਤੈਨੂੰ ਕਿਉਂ ਦੱਸੂ ਗਈ ਉਹ ਕਿਉਂ ਹੁਣ ਤੂੰ ਤੈਨੂੰ ਦੱਸਦਾ ਮੈਂ ਮੈਨੂੰ ਦੱਸੇ ਮੈਂ ਇਹਨੂੰ ਹੁਣੇ ਮਾਲ ਤੇ ਲਿਜਾਣਾ ਵਾ ਜਿਹੜੀ ਸ਼ੈ ਕਵੇ ਮੈਂ ਇਹਨੂੰ ਲੈ ਕੇ ਦਿੰਨਾ ਰਹਿਣ ਦੇ ਕੱਪੜੇ ਕੁਪੜੇ ਇੱਥੇ ਕਿਹੜੇ ਮਾਲ ਤੇ ਜਿਹੜੇ ਮਾਲ ਤੇ ਕਵੇ ਕੀ ਕਹਿੰਦਾ ਕੱਪੜੇ ਇੱਥੇ ਰਹਿਣ ਦੇਵੇ ਹਾਂ ਜਿਹੜੇ ਕੱਪੜੇ ਮੈਂ ਵਿਆਹ ਤੇ ਦਿੱਤੇ ਨਾ ਹਾਂ। ਉਹ ਹੀ ਆ ਇੱਕ ਨਾਲਾ ਵੀ ਨਹੀਂ ਲੈ ਕੇ ਦਿੱਤਾ ਇਹਨੇ ਨਹੀਂ ਆ ਵੀ ਤੁਸੀਂ ਦਿੱਤੀ ਆ ਮੈਨੂੰ ਪਤਾ ਵਾ ਜਿਹੇ ਚ ਦਿੱਤੀ ਆ ਆਪਣੇ ਵਾਸਤੇ ਜਿਹੜਾ ਬੰਦਾ ਕੁਛ ਨਹੀਂ ਲੈ ਸਕਦਾ ਜਿਸ ਲਈ ਕਿ ਉਹਨੇ ਕਿਸੇ ਨੂੰ ਕੀ ਲੈ ਕੇ ਦੇਣਾ ਅੱਛਾ ਹੁਣ ਗੱਲ ਪਤਾ ਕੀ ਆ ਗੱਲ ਮੁੱਕਦੀ ਮੁਕਾ ਦਈਏ ਮੈਂ ਕਹਾਂ ਕਿਉਂਕਿ ਗੱਲ ਲੰਮੀ ਜਿੰਨੀ ਹੋਏਗੀ ਓਨੀ ਮਾੜੀ ਆ ਇਹ ਤੇ ਪਾਣੀ 'ਚ ਮਧਾਣੀ ਆ ਕੱਚੀ ਲੱਸੀ ਵਾਂਗੂ ਵਧਾ ਲਓ ਇਹਨੂੰ ਘਟਾ ਲਓ ਹਾਂ, ਠੀਕ ਹੈ। ਸਿਆਣਾ ਬੰਦਾ ਪਤਾ ਨਹੀਂ ਕਿੱਥੇ ਚਿੱਟੇ ਆਏ ਤੇਰੇ ਕਹਿਆ ਮੇਰੀ ਵੀ ਗੱਲ ਪੱਲੇ ਪਾ ਮੈਂ ਉਹਦਾ ਗਰੰਟਡ ਬਣ ਕੇ ਆਇਆ ਵਾਂ ਅੱਗੋਂ ਮੈਂ ਅਗਰ ਤੇਰੀ ਤੂੰ ਕੋਈ ਨਹੀਂ ਗੱਲ- ਤੋੜਦਾ ਤੇ ਫਿਰ ਅਸੀਂ ਸ਼ਾਹ ਜੀ ਨੂੰ ਲੈ ਆਉਂਦੇ ਆ ਮੁਰਸ਼ਿਦਾ ਨੂੰ ਨਹੀਂ ਉਹਨਾਂ ਨੂੰ ਨਹੀਂ ਕਹਿਣਾ ਉੱਤੇ ਮੁਰਸ਼ਦ ਬਾਗ ਨੇ ਨਹੀਂ ਤੇ ਨਹੀਂ ਫਿਰ ਉਹਨਾਂ ਮੈਂ ਨੂੰ ਕਹਿ ਦਿੰਦੇ ਅਸੀਂ ਭਾਈ ਜੇ ਨਾ ਤੁਸੀਂ ਮੰਨੇ ਨਾ ਤੁਹਾਡੇ ਕਿਸੇ ਪਾਸੇ ਆਸਿਫ ਸ਼ਾਹ ਸਾਹਿਬ ਨੂੰ ਮੈਂ ਲੈ ਕੇ ਆਉਣਾ ਹਾਂਜੀ ਉਹਨੇ ਗੱਲ ਸੁਣ ਅੱਕੂ ਹਾਂ ਸ਼ਾਜੀ ਨੂੰ ਨਹੀਂ ਦੱਸਣਾ ਕਿਉਂ ਦੇਖੋ ਘਰਾਂ ਦੀਆਂ ਗੱਲਾਂ ਬਾਹਰ ਜਾਣਗੀਆਂ ਤੇ ਇਹ ਫਿਰ ਜਾਣੀਆਂ ਹੀ ਜਾਣੀਆਂ ਵਾ ਤੂੰ ਜਿੱਦਾਂ ਚਾਹਨਾ ਨਾ ਕੁੜੀ ਨੂੰ ਭੇਜ ਦੇ ਹਾਂ ਮੈਂ ਭੇਜਦਾ ਤੂੰ ਵੀ ਚਾਹਨਾ ਕੁੜੀ ਚਲੀ ਜਾਵੇ ਹਾਂਜੀ ਇਹਨੂੰ ਤੂੰ ਲੈ ਜਾ ਇਹਨੂੰ ਇੱਥੇ ਰਹਿਣ ਦੇ ਮੁੰਡੇ ਡੰਗਰ ਵੀ ਤੇ ਕਿਸੇ ਨੇ ਸਾਹਮਣੇ ਨਾ ਯਾਨੀ ਕਿ ਲੈਦਾ ਹੀ ਰੱਖਣਾ ਤੂੰ ਹੈ ਲੈ ਮਿਲਣ ਨਾ ਦਵੀਂ ਦੇਖੋ ਇਹਨੂੰ ਮੈਂ ਭੇਜ ਤੇ ਦਵਾਂ ਕੁੜੀ ਨੂੰ ਹਾਂ ਡੇਢ ਮਹੀਨੀ ਆ ਅੱਛਾ ਇਹਦਾ ਕੁੜੀ ਤੋਂ ਬਗੈਰ ਦਿਲ ਨਹੀਂ ਲੱਗ ਚਲੋ ਕੁੜੀ ਵੀ ਤੋੜ ਦੋ ਨਾਲ ਬੱਚੀ ਵੀ ਤੋੜ ਦੋ ਹੈਲੋ ਹੈਲੋ ਮੁੱਛੀ ਹਰ ਚੀਜ਼ ਨਾਲ ਜਾਣ ਨੂੰ ਫਿਰਦਾ ਚਲੋ ਕੋਈ ਗੱਲ ਨਹੀਂ ਹਰ ਚੀਜ਼ ਕਹਿੰਦਾ ਮੈਨੂੰ ਦੇ ਦੇ ਆ ਅਕੂ ਤੂੰ ਜਿੱਦਾਂ ਓਏ ਅੱਗੇ ਜਿਹਨੇ ਧੀ ਦੇਤੀ ਉਹਨੇ ਪਿੱਛੇ ਕੀ ਰੱਖ ਲਿਆ ਆ ਪਿੱਛੇ ਸਾਰਾ ਕੁਝ ਹੀ ਆ ਝੋਟੇ ਤਾਂ ਇੱਥੇ ਬੰਨੇ ਆ, ਗਾਵਾਂ ਇੱਥੇ ਆ ਸਾਨੂੰ ਮੱਝ ਦਿੰਦਾ ਨਾਲ ਜਿੱਦਾਂ ਅਕੂ ਨੇ ਕਹਿਣਾ ਮੈਂ ਉਦਾਂ ਕਰ ਦੇ ਬਸ ਮੈਂ ਗਰੰਟਡ ਇਸ ਚੀਜ਼ ਦਾ ਮੈਂ ਇਹਦਾ ਵੱਡਾ ਭਰਾ ਵਾਂ ਤੇਰੇ ਭਰਾ ਦੀ ਔਲਾਦ ਆ ਕੋਈ ਗੈਰ ਤਾਂ ਹੈ ਨਹੀਂ ਨਹੀਂ ਇਹ ਤੇ ਹੈ ਇਹਨੂੰ ਜੋ ਚਾਹੀਦਾ ਮੈਨੂੰ ਦੱਸੇ ਉਹ ਯਾਰ ਇਹਨੂੰ ਕੱਪੜਾ ਚਾਹੀਦਾ ਲੀੜਾ ਚਾਹੀਦਾ ਪੈਸਾ ਚਾਹੀਦਾ
ਇਹ ਮੈਨੂੰ ਦੱਸੇ। ਮੈਂ ਅੰਨਾ ਬੋਲਾ ਵਾ, ਮੈਨੂੰ ਨਹੀਂ ਸੁਣਦਾ ਵੀ ਕੀ ਕਹੂਗੀ ਉਹ। ਤੈਨੂੰ ਕਿਉਂ ਦੱਸੇ ਉਹ? ਤੈਨੂੰ ਸੁਣਦਾ ਹੁੰਦਾ ਤੇ ਅੱਜ ਮੈਂ ਤਾਏ ਦੀਆਂ ਮਿੰਨਤਾਂ ਕਰਦਾ, ਤਾਏ ਦੇ ਪੈਰ ਮੈਂ ਫੜਦਾ। ਤੇ ਵੱਡੇ ਚੱਲ ਉੱਠ, ਉਹਨੂੰ ਕਹਿ ਤਾਇਆ ਮੈਨੂੰ ਮਾਫੀ ਦੇ ਦੇ, ਆਇੰਦਾ ਮੈਂ ਨਹੀਂ ਕਰਦਾ। ਉੱਠ ਕਹਿ। ਦੇਖ ਲੈ ਮਾਫੀ ਮੰਗ, ਵੱਡਿਆਂ ਗੱਲੋਂ ਮਾਫੀ ਮੰਗਦੇ ਆ ਸੋਚਣ ਡੇ। ਆਕੜ ਤੈਨੂੰ ਲੈ ਦੇ ਕੇ ਬਹਿ ਜਾਣੀ ਆ, ਆਕੜ ਜੀ ਲਿਆ। ਜੀ ਚੱਲ ਤਾਇਆ ਸਾਡਾ ਪਿਓ ਆ, ਨਹੀਂ ਮੰਗੇਗਾ, ਦੋ ਲੱਤਾਂ ਨੂੰ ਹੱਥ ਮਾਰ ਉਹਦੇ, ਬਿਮਾਰ ਬੰਦਾ ਵਿਚਾਰਾ, ਕਦੇ ਵੀ ਨਹੀਂ ਮੰਗੇਗਾ। ਗੁਰਦੇ ਉਹਦੇ ਫੇਲ ਆ, ਹਾਰਟ ਪੇਸ਼ੈਂਟ ਹੋਆ, ਸ਼ੂਗਰ ਉਹਨੂੰ ਆ, ਬਲੱਡ ਪ੍ਰੈਸ਼ਰ ਉਹਨੂੰ ਆ। ਇੰਨਾ ਕੋਸ਼ਾ ਤੇ ਮਰ ਕਿਉਂ ਨਹੀਂ ਜਾਂਦਾ ਇਹ? ਆਲਾ ਹੁਣ ਨਹੀਂ ਉਹਨਾਂ ਨੇ ਤੋਰਨੀ। ਚਲੋ ਜੀ ਠੀਕ ਆ ਜੀ, ਹੁਣ ਪਤਰੇ ਜਨਾਜ਼ੇ ਤੇ ਆਈ ਤੇ ਬਾਹਰੋਂ ਬਾਹਰ ਹੀ ਚਲਾ ਜਾਈ। ਚਲੋ ਜੀ ਹੁਣ ਤੂੰ ਜਿਹੜੀ ਗੱਲ ਕਹਿਤੀ ਨਾ, ਹੁਣ ਮੈਨੂੰ ਲੱਗਦਾ ਕੁੜੀ ਨਹੀਂ ਤਾਇਆ, ਉਹ ਮੇਰੇ ਕੇਲੇ ਤੇ ਸੇਬ ਦੇ ਦੇ, ਅਸੀਂ ਚੱਲੇ। ਹਾਂ ਆ ਜਿਹੜੀਆਂ ਚੀਜ਼ਾਂ ਲੈ ਆਈਦੀਆਂ ਨਾ, ਉਹ ਵਾਪਸ ਨਹੀਂ ਲੈ ਜਾਈਦੀਆਂ ਹੁੰਦੀਆਂ। ਤਾਇਆ ਗੱਲ ਸੁਣ, ਜਿਹੜੀਆਂ ਧੀਆਂ ਵਿਆਹ ਦੇਦੀਆਂ ਨਾ, ਉਹ ਘਰ 'ਚ ਨਹੀਂ ਰੱਖੀਦੀਆਂ, ਇਹ ਵੀ ਤੋਰ। ਤੇ ਜਿਹੜੀਆਂ ਤੋਰੀਆਂ ਹੁੰਦੀਆਂ ਉਹਨਾਂ ਨੂੰ ਚਪੇੜਾਂ ਠੁੱਡੇ ਨਹੀਂ ਮਾਰੀਦੇ ਹੁੰਦੇ। ਕਾਹਨੂੰ ਜੁੱਤੀਆਂ ਪਾਈ ਜਾਂਦਾ? ਹੁਣ ਭਰਾ ਬਣ, ਸ਼ਰੀਕਾ ਨਾ ਬਣ। ਜਦ ਤਾਏ ਨੇ ਮੇਰੀ ਇੱਜ਼ਤ ਹੀ ਨਹੀਂ ਰੱਖੀ। ਹਾਂ ਨਹੀਂ ਕੀ ਰੱਖੀ ਆ ਫਿਰ? ਕੁੜੀ ਲੈ ਜਾ, ਠੀਕ ਆ। ਮੇਰੇ ਵੱਲੋਂ ਇਜਾਜ਼ਤ ਆ ਮੇਰੀ ਮੀਣੀ ਝੋਟੀ ਨੂੰ ਪੁੱਛ ਲਓ ਕੀ ਕਹਿੰਦੀ। ਨੇ ਮੀਣੀ ਝੋਟੀ ਹੁਣ ਮੇਰੇ ਨਾਲ ਇੱਥੇ ਲੁੱਡੋ ਖੇਡਦੀ, ਮੈਨੂੰ ਕੀ ਪੁੱਛ ਲਵਾਂ? ਖੇਡਦੀ ਆ ਮੇਰੇ ਨਾਲ। ਉਹਨਾਂ ਕੋਲ ਲੈ ਕੇ ਚੱਲੇ ਕੁੜੀ ਨੂੰ ਅਸੀਂ। ਨਹੀਂ ਠੀਕ ਆ, ਕੋਈ ਨਹੀਂ, ਉਹ ਜਾਨਵਰ ਆ, ਤੂੰ ਉਹਦੇ ਅੱਗੇ ਇਹਦੀ ਫੋਟੋ ਉਹਨੂੰ ਵਿਖਾ ਦਿਆ ਕਰੀ। ਉਹ ਅਦਾਸ ਹੋ ਜਾਂਦੀ ਹੈ ਬੜਾ, ਇਹਨਾਂ ਦਾ ਆਪਸ ਦੇ ਵਿੱਚ ਦੋਸਤੀ ਤੇ ਹੈ। ਜਿਹੜਾ ਉਹ ਉਦਾਸ ਹੁੰਦਾ, ਉਹ ਘਰ ਅਕਰਮ ਰਾਈ ਦੇ ਗਾਣੇ ਸੁਣਦਾ, ਮਹਿੰਦੀ ਹਸਨ ਦੇ, ਨੁਕਰਾਂ 'ਚ ਵੜ ਰੋਂਦਾ, ਉਹਦਾ ਮੈਂ ਕੀ ਕਰਾਂ ਦੱਸ? 3 ਮਹੀਨੇ ਹੋਰ ਸੁਣਨ ਦੇ ਇਹਨੂੰ। ਅਕਰਮ ਰਾਈ, ਅਕਰਮ ਰਾਈ ਆਹੋ ਉਹਦੇ ਤੇ ਗਾਣੇ ਹੀ ਨਹੀਂ ਮੁੱਕਦੇ, 2.5 ਲੱਖ ਗਾਣਾ ਗਾਇਆ ਉਹਨੇ। 3-4 ਮਹੀਨੇ ਸੁਣਿਆ, ਨੂੰ ਪਤਾ ਲੱਗੇ ਕਿਸੇ ਨੂੰ ਕੱਟਣ ਦੀ ਕੀ ਤਕਲੀਫ ਹੁੰਦੀ। ਚੱਲ ਕਿਸੇ ਦੀ ਧੀ ਨੂੰ ਦੁੱਖ ਨਹੀਂ ਦੇਈਦਾ, ਦਿਲ ਤੇ ਕਰਦਾ ਤੈਨੂੰ ਨੀਵਾਂ ਭਾਵਾਂ ਤੇ ਛੱਤਰ ਮਾਰਾ। ਮੇਰੇ ਵੱਲੋਂ ਆਏ ਤੁਸੀਂ? ਨਹੀਂ ਜਿਹੜਾ ਝੂਠਾ ਮੈਂ ਉਹਨੂੰ ਝੂਠਾ ਕਹਿਣਾ। ਬਾਨੋ ਜਿਹੜਾ ਕੱਪੜੇ ਬਦਲ ਫੇ ਚੱਲੀਏ। ਮੈਂ ਗਰੰਟੀ ਦੇ ਰਿਹਾ, ਤੈਨੂੰ ਜੋ ਚਾਹੀਦਾ ਤੂੰ ਮੈਨੂੰ ਦੱਸ। ਤੈਨੂੰ ਕੱਪੜਾ ਚਾਹੀਦਾ, ਪੈਸੇ ਚਾਹੀਦੇ, ਲੀੜਾ ਚਾਹੀਦਾ, ਕਿਤੇ ਜਾਣਾ ਆਉਣਾ ਤੂੰ ਮੈਨੂੰ ਦੱਸ। ਉਹ ਤੈਨੂੰ ਕਿਉਂ ਦੱਸੇ? ਏਡਾ ਤੂੰ ਕਿਤੇ ਪਿੰਡ ਦਾ ਨੰਬਰਦਾਰ, ਮੈਂ ਮਰ ਗਿਆ ਵਾ, ਮੈਨੂੰ ਦੱਸੇ ਜਿਹੜੀ ਗੱਲ ਦੱਸਣੀ ਹੈ। ਤੂੰ ਮਾਰੀ ਗਿਆ। ਹਾਂ ਹਾਂ ਉਹ ਮੰਨੀ ਤੇ ਹੈ ਨਹੀਂ ਤੇਰੇ ਤਾਏ ਨੇ, ਉਹ ਬੈਠਾ ਚੁੱਪ ਤੂੰ ਕਰ। ਮਾਫੀ ਮੰਗੀ, ਪੈਰ ਫੜੇ ਉਹਦੇ। ਕੋਈ ਜਿੱਦਾਂ ਕੋ ਮੈਂ ਕਰਨਾ ਉਦਾਂ। ਤੂੰ ਉੱਥੇ ਹੀ ਬੈਠਾ 1.5 ਘੰਟੇ ਦਾ ਮੋਰਚਾ ਮੱਲ ਕੇ, ਗਾਂ ਹੋ ਜਾ, ਪੈਰ ਫੜਤਾ ਇਹਦੇ। ਇਹਨੇ ਪੈਰੇ ਕੀ ਫੜਨਾ। ਨਾ ਉੱਠ ਤੂੰ। ਦੇਖ ਲੈ ਹੁਣ ਉਹਦੀ ਸ਼ੂਗਰ ਹਾਈ ਹੋ ਰਹੀ ਆ, ਇਨਸੂਲਿਨ ਲਿਆ ਅੰਦਰੋਂ ਤਾਏ ਵਾਸਤੇ। ਉੱਥੇ ਕਿਹੜੀ ਬਿਮਾਰੀ ਰਹਿ ਗਈ ਹੁਣ ਲੱਗਣ ਵਾਲੀ ਮੈਨੂੰ? ਮੌਤ। ਉਹ ਤਾਇਆ ਜੀ ਆਹ ਬਿਮਾਰੀ ਤੇਰੇ ਪਿੱਛੇ ਪੈ ਗਈ ਆ, ਇਹਦੀ ਵਜ੍ਹਾ ਤੋਂ ਤੂੰ ਹੋਇਆ ਇੱਥੋਂ ਤੱਕ। ਮੈਂ ਸਮਝਦਾ ਇਸ ਚੀਜ਼ ਨੂੰ। ਨਹੀਂ ਇਹ ਤੇ ਸਾਡਾ ਜਵਾਈ ਹੈ ਭਾਈ, ਹਾਏ। ਅਸੀਂ ਜਵਾਈਆਂ ਦੀ ਇੱਜ਼ਤ ਕਰਦੇ ਹਾਂ, ਸਿਰ ਮੱਥੇ ਤੇ ਰੱਖ। ਵਾਹ 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 ਸਾਡੇ ਹੁਣ ਸਿਰ, ਜਵਾਈ? ਸਾਡੇ ਸਿਰ ਦਾ ਸਿਰ ਵਾ, ਜੀਓ ਤਾਇਆ, ਸਾਡੇ ਘਰ ਦਾ ਲਾੜਾ ਵਾ। ਜੀਓ ਤਾਇਆ। ਇਹਨੂੰ ਲੈ ਜਾ। ਲੈ ਜਾ ਇਹਨੂੰ। ਇਹਨੇ ਚਾਹੀਦਾ ਮੈਨੂੰ ਇੱਥੇ। ਕੁੜੀ ਨਹੀਂ ਤੋਰਨੀ। ਕੁੜੀ ਪਹਿਲੇ ਕੁੜੀ ਨੂੰ ਪੁੱਛੋ, ਉਹਨੇ ਜਾਣਾ। ਚੱਲ ਇੱਥੋਂ ਆ ਵਿਹੜੇ 'ਚ ਥੋੜੀ ਜਿਹੀ ਤੋਰ ਕੇ ਵਿਖਾ ਦੇ ਸਾਨੂੰ। ਉੱਥੋਂ ਤੁਰ ਕੇ ਹੀ ਆਈ ਆ ਇੱਥੇ ਤੱਕ। ਨਹੀਂ ਤੇ ਇੱਥੋਂ ਤੁਰ ਕੇ ਘਰ ਨਹੀਂ ਜਾ ਸਕਦੀ। ਨਹੀਂ ਫਿਰ ਮੇਰੇ ਵੱਲੋਂ ਜਿੱਥੇ ਮੇਰਾ ਪਿਓ ਮਰ ਗਿਆ ਤੂੰ ਵੀ ਮਰ ਗਿਆ ਬਸ। ਨਹੀਂ ਮੈਂ ਸ਼ਾਹ ਸਾਹਿਬ ਕੋ ਚੱਲਣਾ ਵਾ। ਕੋਈ ਨਹੀਂ ਗੱਲ। ਨਹੀਂ ਤਾਇਆ, ਤੂੰ ਸਾਡੀ ਇੱਜ਼ਤ ਹੀ ਨਹੀਂ ਰੱਖਣ ਦਿਆ, ਨਾ ਚਾਹ ਰੱਖਣ ਦਈ ਆ, ਨਾ ਤੂੰ ਇੱਜ਼ਤ ਰੱਖਣ ਦਿਆ। ਕੇਲੇ ਸੇਬ ਤੂੰ ਪਿੱਛੇ ਰੱਖ ਲੈ। ਚੱਲ ਵਰਨੋ ਕੱਪੜੇ ਸਾਰੇ ਆਪਣੇ ਘਰ ਜਾ, ਸਦਾ ਖੁਸ਼ ਰਹਿਣਾ, ਕਿਸੇ ਚੀਜ਼ ਦੀ ਕਮੀ ਨਹੀਂ ਆਣੀ ਤੈਨੂੰ। ਜੀਓ। ਸਦਾ ਜੋ ਚਾਹੀਦਾ ਹੋਵੇ ਅੱਗੋਂ ਨੂੰ ਦੱਸਣਾ। ਠੀਕ ਹੋ। ਚਲੋ ਉਹ ਫੇਰ ਅੱਕੂ ਨੂੰ ਦੱਸਣਾ, ਮੈਂ ਘਰ 'ਚ ਨਹੀਂ ਹੁਣਾ, ਮੈਂ ਦੁਬਈ ਚੱਲ ਜਾਣਾ ਘਰ ਜਾਂਦੀ ਨੂੰ। ਮੈਂ ਉਹਨਾਂ ਨੂੰ ਦੱਸਾਂਗੀ, ਉਹ ਤੁਹਾਨੂੰ ਦੱਸ ਦੇਣਗੇ। ਚਲੋ ਉਠੋ। ਡਾਇਰੈਕਟ ਦੱਸ ਦੇ, ਮੇਰੇ ਤੋਂ ਸ਼ਰਮਾਉਣੀ ਆ ਲਓ ਤੂੰ। ਤਾਇਆ ਜੀ ਬਹੁਤ ਮਿਹਰਬਾਨੀ ਤੁਹਾਡੀ। ਅੱਗੋਂ ਆ ਸਿਰ ਅੱਲਾ। ਤੇ ਨਹੀਂ ਲਿਜਾਣੇ। ਨਹੀਂ ਨਹੀਂ ਤਾਇਆ ਜੀ ਇਹ ਤੁਸੀਂ ਖਾਓ ਇੱਥੇ। ਆ ਜਿਹੜੀ ਪਰਲੀ ਝੋਟੀ ਆ ਨਾ, ਆਹੋ ਇਹ ਮੈਂ ਬਾਨੋ ਵਾਸਤੇ ਰੱਖੀ ਆ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਮੈਂ ਉਹਨੂੰ ਉਦੋਂ ਦੇਣੀ ਆ ਜਦੋਂ ਇਹਦੇ ਸਿਰ ਦਾ ਸਾਈ ਨਹੀਂ ਰਹਿਣਾ। ਉਦੋਂ ਦੇ ਨਹੀਂ। ਉਹ ਦੇਣੀ ਆ ਜਿਸ ਸਿਰ ਤਾਂ ਸਹੀ ਨਹੀਂ ਰਿਹਾ। ਆ ਮੈਨੂੰ ਮੈਲ ਪਾ। ਚੱਲ ਉਹ ਮੈਲ ਮੈਲ ਪਾ ਪਾ। ਨਹੀਂ ਜੱਫੀ ਪਾ। ਮੈਲ ਪਾਓ। ਚੱਲ ਤਾਏ ਨੂੰ ਮਿਲ। ਮੈਂ ਕਰ ਗਈ ਵਰਡ ਤੇ ਮੈਲ ਮੈਨੂੰ ਬਾਅਦ ਚ ਸਮਝ ਆਇਆ। ਮੈਂ ਮੈਲ ਪਾ। ਆ ਦਿਲ ਚੋਂ ਕੁਫਰ ਕੱਢ ਦਿਓ। ਅਗਰ ਦੁਸ਼ਮਣੀਆਂ ਨੇ ਨਾ ਤੇ ਸੁਲ੍ਹਾ ਕਰ ਲਓ ਹੁਣੇ ਹੀ। ਆ ਕੁੱਟ ਕੇ ਨਾ ਪਾਈ ਮੇਰਾ ਪੁੱਤ, ਮੈਨੂੰ ਅੱਗੇ ਬੜੇ ਜ਼ਖਮ ਹੋਏ। ਨਹੀਂ ਨਹੀਂ ਦਿਲ 'ਚ ਕੋਈ ਐਸੀ ਗੱਲ ਨਹੀਂ ਰੱਖਣੀ। ਅੱਕ ਅਗਰ ਦੁਸ਼ਮਣੀਆਂ ਪਾਲਣੀਆਂ ਨਾ ਤੇ ਫਿਰ ਸੀਸੀਡੀ ਹੈਗੀ ਆ, ਜੱਫੀਆਂ ਪਾਓ ਆਪਣੀ। ਕਾਲਾ ਜੱਫੀ ਪੁੱਤ। ਚਲੋ ਤਾਇਆ ਜੀ ਮਿਹਰਬਾਨੀ, ਅਗਲੀਆਂ ਪਿਛਲੀਆਂ ਮੈਨੂੰ ਮਾਫੀ, ਇਹ ਅੱਗੇ ਵੇਖੀ ਜਾਊਗੀ ਫੇਰ। ਇਹ ਵੇਖੀ ਜਾਊਗੀ। ਇਹ ਵੀ ਅੱਗੇ ਧਿਆਨ ਰੱਖਾਂਗੇ। ਚੱਲ ਤੂੰ ਵੀ ਪਿਓ ਨੂੰ ਮਿਲ ਲਾ ਤੇ ਚੱਲੀਏ। ਆਓ ਹਾਂਜੀ। ਜਾ ਬਾਨੋ, ਤੇਰਾ ਘਰ ਅਸਲ ਹੋਈ ਆ। ਸਹੀ ਪੁੱਛੇ ਤੇ ਤੇਰਾ ਉਹੀ ਘਰ ਆ। ਹਾਂ ਤੂੰ ਉੱਥੇ ਹੀ ਰਹਿਣਾ, ਸਾਰੀ ਦੁੱਖ ਸੁੱਖ ਜ਼ਿੰਦਗੀ ਚਾਹੁੰਦੇ ਰਹਿਣਾ। ਇਹ ਕੀਤੀ ਸਿਆਣੇ ਮਿਹਰਬਾਨੀ ਤਾਇਆ ਵਾਲੀ ਜੀ, ਗੱਲ। ਮਿਹਰਬਾਨੀ। ਤੇ ਜੇ ਅੱਗੇ ਤਾਂ ਤੈਨੂੰ ਕਰੇ ਤੰਗ ਹਾਂ
ਆਪਣਾ ਫੋਨ ਤੇ ਰਾਬਤਾ ਤੇ ਹੈਗਾ ਹੀ ਆ। ਹਾਂਜੀ ਠੀਕ ਹੈ ਨਾ? ਤੂੰ ਜੈਜ਼ ਵਾਲਿਆਂ ਦਾ ਬਾਬਾ ਵਾ, ਹਰ ਟਾਈਮ ਤੇ ਇੰਨਾ ਹੀ ਰਾਬਤਾ ਰੱਖਦੀ। ਇਸ ਵੀਡੀਓ ਵਿੱਚ ਜਿਹੜਾ ਗੋਗੇ ਦੀ ਜਨਾਨੀ ਮੰਨ ਗਈ, ਉਹਦਾ ਤਾਇਆ ਮੰਨ ਗਿਆ ਤੇ ਗੋਗੇ ਦੀ ਆਕੜ ਨਹੀਂ ਆਪਣੀ ਜਾਨ ਦਿੱਤੀ ਗੋਗੇ ਨੇ। ਹਾਂ ਕਹਿੰਦਾ ਤੋਰਨੀ ਤੋਰੋ ਨਹੀਂ ਤਾਂ ਅਗਲੀ ਵਾਰੀ ਫੇਰ ਦੇਖੀ ਜਾਊਗੀ। ਆਓ ਕਹਿੰਦਾ ਪੈਰੀ ਬੈ, ਕਹਿੰਦਾ ਕਾਤੋਂ ਪੈਰੀ ਬੈ। ਆਕੜ ਪੂਰੀ ਹੀ ਜਵਾਈਆਂ ਵਾਲੀ। ਬਾਕੀ ਬਹੁਤ ਵਧੀਆ ਵੀਡੀਓ ਸੀ ਇਹਨਾਂ ਦੀਆਂ। ਬਾਕੀ ਵੀ 2 ਵੀਡੀਓ ਤੇ ਆਪਾਂ ਰਿਐਕਸ਼ਨ ਕੀਤਾ ਹੈ, ਤੁਸੀਂ ਉਹ ਵੀ ਜਾ ਕੇ ਜ਼ਰੂਰ ਦੇਖਣਾ। ਮੈਨੂੰ ਲੱਗਦਾ ਹੈ ਅਗਲੀ ਵੀਡੀਓ ਇਸੇ ਸੀਰੀਜ਼ ਦੀ ਹੋਏਗੀ ਜੋ ਇਹਨਾਂ ਨੇ ਸਟਾਰਟ ਕੀਤੀ। ਹਾਂ ਰਿਲੇਟਡ ਹੋਏਗੀ, ਇਹਦੇ ਨਾਲ ਹੀ ਰਿਲੇਟਡ ਅਗਲੀ ਵੀਡੀਓ ਹੋਊਗੀ। ਬਾਕੀ ਤੁਸੀਂ ਕਮੈਂਟ 'ਚ ਦੱਸਿਓ ਆਪਣੇ ਵਿਚਾਰ, ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਸਾਨੂੰ ਜਰੂਰ ਦੱਸਦੇ ਰਿਹਾ ਕਰੋ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ।